ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਤਾਂ ਹੀ ਫਾਇਦਾ ਜੇ ਉਹ ਸਿੱਖ ਮਸਲਿਆਂ ਤੇ ਕੰਮ ਕਰਨਗੇ। ਉਹ ਸੋਚ ਹੀ ਉਹ ਪਿੱਛੇ ਆ ਵੀ ਜਿਹੜੀ ਓਪੋਜੀਸ਼ਨ ਬਾਹਰ ਬੈਠੀ ਆ ਉਹ ਅਸੀਂ ਕਿੱਦਾਂ ਖਤਮ ਕਰਨੀ, ਭਾਵੇਂ ਸਿੱਖਾਂ ਦੀ ਹੋਵੇ ਭਾਵੇਂ ਨੌਨ ਸਿੱਖਾਂ ਦੀ ਵੀ ਹੋ ਸਕਦੇ। ਮੁੱਦੇ ਹੁੰਦੇ ਆ, ਇਹ ਬਹੁਤ ਜ਼ਰੂਰੀ ਹੁੰਦਾ ਵੀ ਭਾਵੇਂ ਅਸੀਂ ਇਹ ਜਿਹੜੀ ਲੇਬਰ ਦੀ ਸਰਕਾਰ ਹੁਣ 14 ਸਾਲ ਬਾਅਦ ਸਰਕਾਰ ਬਦਲੀ ਆ, ਸਾਡੇ ਆਸ ਹੈਗੇ ਆ ਵੀ ਇਹਨਾਂ ਨੇ ਕਈ ਪ੍ਰੋਮਿਸ ਕੀਤੇ ਸੀ ਜਦੋਂ ਓਪੋਜੀਸ਼ਨ ਕੇਸ ਸਟਾਰਮਰ ਨੇ ਆਪ ਕੀਤੇ, ਵੀਡੀਓ ਰਾਹੀਂ ਲਿਖਤੀ ਰੂਪ ਰਾਹੀਂ ਗੁਰੂ ਘਰਾਂ ਨੂੰ ਚਿੱਠੀਆਂ ਵੀ ਗਈਆਂ ਵੀ ਮੈਂ ਜਗਤਾਰ ਸਿੰਘ ਜੌਹਲ ਦਾ ਕੇਸ ਚੱਕੂਗਾ, ਮੈਂ 84 ਦੀ ਇਨਕੁਆਇਰੀ ਕਰੂੰਗਾ। ਅਸੀਂ ਸਾਡਾ ਫਰਜ਼ ਆ ਪ੍ਰੈਸ਼ਰ ਸਰਕਾਰ ਤੇ ਪਾਉਣਾ। ਨਵੀਂ ਸਰਕਾਰ ਬਣੀ ਆ, ਅਸੀਂ ਕਹਿੰਦੇ ਉਹਨਾਂ ਲਈ ਓਪਰਚੁਨਿਟੀ ਆ ਇਸ ਹਫ਼ਤੇ ਉਹ ਕੰਮ ਆਪਣਾ ਸ਼ੁਰੂ ਕਰਨ। ਮੀਡੀਆ ਨੇ ਗਲੋਬਲ ਮੇਲ ਨੇ ਪ੍ਰੈਸ਼ਰ ਪਾਇਆ ਸੀ ਜਸਟਿਨ ਟਰੂਡੋ ਤੇ ਵੀ ਨਹੀਂ ਤਾਂ ਗੱਲ ਅਸੀਂ ਬਾਹਰ ਕੱਢਦੇ ਨਹੀਂ, ਤੂੰ ਪਾਰਲੀਮੈਂਟ 'ਚ ਖੜਿਆ। ਇੱਦਾਂ ਹੀ ਫਾਈਨੈਂਸ਼ੀਅਲ ਟਾਈਮਜ਼ UK ਦਾ ਨਿਊਜ਼ਪੇਪਰ ਇੱਕ ਹਫ਼ਤਾ ਪਹਿਲਾਂ ਉਹਨਾਂ ਨਿਊਜ਼ ਇੱਥੇ ਦੀ ਬ੍ਰੇਕ ਕਰਤੀ ਸੀ, ਇੱਥੇ ਦੇ ਇੰਟੈਲੀਜੈਂਸ ਆਫਿਸਰ ਨਾਲ ਗੱਲ ਕਰਕੇ ਵੀ ਪੰਨੂ ਦਾ ਪਲਾਟ ਹੋਇਆ ਸੀ ਤਾਂ ਹਫ਼ਤੇ ਵਿੱਚ ਇੰਡਾਈਟਮੈਂਟ ਤੇ ਇਹਨਾਂ ਨੂੰ ਅਨਸੀਲ ਕਰਨੀ ਪਈ ਸੀ। ਪਰ ਇਹ ਹੈਗਾ ਲਾਈਵ ਇਸ਼ੂ ਜਿਹਦੇ ਵਿੱਚ ਮੈਨੂੰ ਲੱਗਦਾ ਫਾਈਵ ਆਈਜ਼ ਨੇਸ਼ਨ ਨੂੰ ਇਕੱਠੇ ਖੜਨਾ ਪੈਣਾ ਸੀ, ਜਿੱਥੇ UK ਨੇ ਢਿੱਲ ਦਿਖਾਈ ਸੀ ਰਿਸ਼ੀ ਸੁਨਕ ਦੇ ਥੱਲੇ। 10 ਸਾਲ ਪਹਿਲਾਂ 2014 ਵਿੱਚ UK ਦੇ ਸਰਕਾਰੀ ਪੇਪਰ ਬਾਹਰ ਆਏ ਸੀ ਤਾਂ ਪਤਾ ਲੱਗ ਗਿਆ ਬਲੈਕ ਐਂਡ ਵਾਈਟ ਵਿੱਚ ਵੀ UK ਸਰਕਾਰ 1984 ਵਿੱਚ ਇੰਦਰਾ ਗਾਂਧੀ ਦੀ ਮਦਦ ਲਈ ਇੱਕ SAS ਸਪੈਸ਼ਲ 에ਅਰ ਸਰਵਿਸਿਜ਼ ਦਾ ਸੀਗਾ, ਉਹ ਜਾ ਕੇ ਸਲਾਹ ਦਿੰਦਾ ਸੀ ਫੈਬਰਰੀ 1984 ਵਿੱਚ ਕਿੱਦਾਂ ਹਮਲਾ ਕਰਨਾ ਦਰਬਾਰ ਸਾਹਿਬ ਤੇ। UK ਸਰਕਾਰ ਦਾ ਕੀ ਹੱਥ ਸੀ, ਕਿਉਂ ਉਹਨਾਂ ਨੇ ਮਦਦ ਕੀਤੀ, ਕਿਉਂ ਨਹੀਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਤੁਸੀਂ ਕਿਉਂ ਹਮਲਾ ਕਰ ਰਹੇ। ਜਿਹੜੀ ਸੋਚ ਸੀ ਮਾਰਗਰਟ ਥੈਚਰ ਦੇ ਦਿਮਾਗ ਵਿੱਚ ਜਦੋਂ ਹੁਣ ਫੈਬਰਰੀ 1984 ਵਿੱਚ ਕਿਹਾ ਵੀ ਕੋਈ ਨਾ ਜਾ ਕੇ ਸਲਾਹ ਦੇ ਦਿਓ, ਪਰ ਇਹ ਗੱਲ ਬਾਹਰ ਨਹੀਂ ਆਉਣੀ ਚਾਹੀਦੀ। ਇਹ ਗੱਲਾਂ ਲਿਖੀਆਂ ਆ ਪੇਪਰਾਂ 'ਚ, ਇਹ ਗੱਲਾਂ ਬਾਹਰ ਨਹੀਂ ਆਉਣੀਆਂ ਚਾਹੀਦੀਆਂ। 50% ਪੇਪਰ ਇਹਨਾਂ ਨਾਲ ਹਜੇ ਦੱਬੇ ਆ, ਤੁਸੀਂ ਚਾਹੁੰਦੇ ਉਹ ਜੱਜ ਲੈਣ ਵਾਲੇ ਬਾਹਰ ਆਵੇ। ਉਹ ਵੀ ਕਈ ਸਬੂਤ ਆਏ ਵੀ ਪਹਿਲਾ ਮੁਜ਼ਾਹਰਾ 10 ਜੂਨ 1984 ਵਿੱਚ ਇਹਨਾਂ ਨੇ ਇੰਡੀਆ ਦੇ ਹਾਈ ਕਮਿਸ਼ਨਰ ਜਾ ਕੇ ਡਗਲਸ ਹਰਟ ਨਾਲ ਮੀਟਿੰਗ ਕਰ ਰਿਹਾ 4 ਦਿਨ ਪਹਿਲਾਂ ਵੀ ਇਹਨਾਂ ਦੇ ਸਿੱਖ ਲੀਡਰਾਂ ਨੂੰ ਤੁਸੀਂ ਜੇਲ੍ਹ ਕਰ ਦਿਓ। ਉਹ ਕਹਿੰਦੇ ਕਿਹੜੇ ਲੀਡਰ, ਉਹ ਕਹਿੰਦੇ ਅਸੀਂ ਲਿਸਟ ਦਿੰਦੇ ਤਾਂ ਉਹ ਸਾਰੇ ਗੁਰੂ ਘਰਾਂ ਦੇ ਪ੍ਰਧਾਨ ਸੀਗੇ। ਪੱਕੇ ਵੀ ਕਹਿੰਦੇ ਆ ਵੀ ਸਿਰਫ ਦਰਬਾਰ ਸਾਹਿਬ ਤੇ ਹਮਲਾ ਨੇ, ਉਹ ਕਈ ਇਤਿਹਾਸਿਕ ਗੁਰਦੁਆਰਿਆਂ ਤੇ ਵੀ ਹੋਇਆ। ਇਹਦੇ ਇੱਕ ਪੇਪਰ ਵਿੱਚ ਲਿਖਿਆ ਵੀ ਸਰਜੀਤ ਸਿੰਘ ਬਰਨਾਲੇ ਨੇ ਕਿਹਾ ਸੀ ਹਫ਼ਤੇ ਬਾਅਦ ਵੀ ਘੱਟੋ ਘੱਟ 500 ਗੁਰਦੁਆਰਿਆਂ ਤੇ ਹਮਲਾ ਹੋਇਆ। ਇਹ UK ਦੇ ਸਰਕਾਰੀ ਪੇਪਰ ਕਹਿ ਰਿਹਾ। ਇਹ ਡਰਦੇ ਆ ਵੀ ਹੋ ਸਕਦਾ ਕੋਈ ਨਵੀਂ ਸਰਕਾਰ ਆ ਜਾਵੇ ਜਿਹੜੀ ਸਿੱਖਾਂ ਦੀ ਗੱਲ ਚੱਕੂਗੀ, ਸਿਰਫ ਆਪਣੇ ਮੁਲਕ ਵਿੱਚ ਨਹੀਂ ਪਰ ਇੰਟਰਨੈਸ਼ਨਲ ਲੈਵਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜਿਹੜਾ UK ਦੇ ਵਿੱਚ ਇਸ ਵਕਤ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਜੀਮ ਸ਼ਿਫਟ ਹੋਈ ਹੈ ਸਿੱਖਾਂ ਦੀ, ਉਹਦੇ ਕੋਲੋਂ ਜਿਹੜੀ ਐਕਸਪੈਕਟੇਸ਼ਨ ਹੈ ਉਹ ਕਿਸ ਹਵਾਲੇ ਨਾਲ ਹੈਗੀ ਹੈ। ਅਤੇ ਅੱਜ ਇੱਕ ਖਾਸ ਮਹਿਮਾਨ ਸਾਡੇ ਨਾਲ UK ਤੋਂ ਇੱਧਰ ਨਾਰਥ ਅਮਰੀਕਾ ਦੇ ਵਿੱਚ ਆਏ ਅਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ। ਸਿੱਖ ਫੈਡਰੇਸ਼ਨ UK ਦੇ ਜਿਹੜੇ ਨੋਨ ਐਕਟਿਵਿਸਟ ਨੇ ਅਤੇ ਆਗੂ ਨੇ ਸਰਦਾਰ ਦਵਿੰਦਰਜੀਤ ਸਿੰਘ ਹੋਰੀ। ਭਾਈ ਸਾਹਿਬ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਨਾਰਥ ਅਮਰੀਕਾ TV 84 ਦੇ ਤੁਸੀਂ ਨਿਊਯਾਰਕ ਸਟੂਡੀਓ ਦੇ ਵਿੱਚ ਪਹੁੰਚੇ ਹੋ। ਅਤੇ ਅੱਜ ਦਵਿੰਦਰਜੀਤ ਸਿੰਘ ਜੀ, ਜਿਵੇਂ ਸਾਡੇ ਦਰਸ਼ਕਾਂ ਦੇ ਲਈ ਵੀ ਅਸੀਂ ਵਿਚਾਰ ਚਰਚਾ ਦੇ ਅਧੀਨ ਤੁਸੀਂ UK ਬੇਸਡ ਹੈਗੇ ਹੋ ਅਤੇ ਉੱਥੇ ਤੁਸੀਂ ਸਿੱਖ ਫੈਡਰੇਸ਼ਨ UK ਦੇ ਥੱਲੇ ਕੰਮ ਕਰਦੇ ਹੋ। ਸੋ ਸਿੱਖਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈਗੀ ਹੈ ਜਾਂ ਨੁਮਾਇੰਦਗੀ ਦੇ ਵਿੱਚ ਇੱਕ ਅਹਿਮ ਰੋਲ ਤੁਸੀਂ ਸਿੱਖ ਮੈਨੀਫੈਸਟੋ ਦੇ ਥੱਲੋਂ ਸ਼ੁਰੂ ਕੀਤਾ ਸੀਗਾ ਅਤੇ ਸਿੱਖ ਫੈਡਰੇਸ਼ਨ ਦੇ ਥੱਲੇ ਤੁਸੀਂ ਕੰਮ ਕਰਦੇ ਹੋ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ UK ਦੇ ਵਿੱਚ ਹੁਣ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੌਰ ਅਸੀਂ ਪਿਛਲੇ ਸਾਲ ਡੇਢ ਤੋਂ ਜਦੋਂ ਤੋਂ ਲਾਈਮਲਾਈਟ ਦੇ ਵਿੱਚ ਆਇਆ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਸਿੱਧਾ ਜਿਹੜਾ ਆ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਲਈ। ਅਤੇ ਨਾਲ ਹੀ ਨਾਲ ਫਿਰ ਉਹਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਨਾਮ ਪ੍ਰੋਮੀਨੈਂਸ ਦੇ ਨਾਲ ਜੁੜਿਆ ਅਤੇ ਪਿੱਛੋਂ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਨੂੰ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਸ਼ਹੀਦ ਕੀਤਾ ਗਿਆ। ਸੋ ਇਹ ਦੌਰ ਹੈਗਾ ਹੁਣ ਦਾ ਅਸੀਂ ਗੱਲ ਕਰਦੇ ਹਾਂ। ਅਤੇ ਨਾਲ ਹੀ ਨਾਲ ਅਸੀਂ UK ਦੀ ਜੇ ਇੱਕ ਪ੍ਰਾਈਮ ਐਗਜ਼ਾਮਪਲ ਦੇਖਣੀ ਹੋਵੇ, ਜਗਤਾਰ ਸਿੰਘ ਜੱਗੀ ਜੌਹਲ ਦਾ ਸਾਡੇ ਸਾਹਮਣੇ ਆਉਂਦਾ। ਉਹਨਾਂ ਨੂੰ ਆਲਮੋਸਟ 7 ਸਾਲ ਹੋ ਚੱਲੇ ਆ, ਉਹ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਨੂੰ ਹਜੇ ਤੱਕ ਮਤਲਬ ਉਹ ਕੇਸ ਜਿਹੜਾ
ਜਿਹੜਾ ਆ ਉਹ ਅਦਾਲਤ ਤੱਕ ਪਹੁੰਚ ਕੇ ਕੋਈ ਉਹਦੇ ਤੇ ਕੋਈ ਪ੍ਰੋਸੀਡਿੰਗ, ਕੋਈ ਅਗਲੀ ਕਾਰਵਾਈ ਨਹੀਂ ਹੋਈ। ਯੂਕੇ ਦੇ ਵਿੱਚੋਂ ਹਮੇਸ਼ਾ ਟਾਈਮ ਬਾਏ ਟਾਈਮ ਜਿਹੜੀ ਹੈ ਉਹ ਆਵਾਜ਼ ਉੱਠਦੀ ਰਹੀ ਹੈ। ਈਵਨ ਪੋਲੀਟੀਸ਼ੀਅਨਸ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ ਜਾਂ ਇਲੈਕਟਡ ਅਫੀਸ਼ੀਅਲਸ ਨੇ, ਉਹ ਬਲਕ ਰੂਪ ਦੇ ਵਿੱਚ ਵੀ ਜਿਹੜੀ ਆ ਆਵਾਜ਼ ਉਠਾਉਂਦੇ ਰਹੇ ਆ, ਪਰ ਹਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਤੇ ਤੀਜਾ ਅੱਜ ਦੀ ਇੱਕ ਡਿਸਕਸ਼ਨ ਦਾ ਜਿਹੜਾ ਅਹਿਮ ਇਸ਼ੂ ਹੈਗਾ, ਉਹ ਅਸੀਂ ਵਿਚਾਰ ਚਰਚਾ ਦੇ ਅਧੀਨ ਲਿਆਉਣਾ ਚਾਹਾਂਗੇ। ਜਦੋਂ ਯੂਕੇ ਦੇ ਵਿੱਚ 30 ਸਾਲ ਬਾਅਦ 1984 ਤੋਂ ਬਾਅਦ ਡੀਕਲਾਸੀਫਾਈ ਕੀਤੇ ਜਾਂਦੇ ਆ ਡਾਕੂਮੈਂਟਸ, ਉਹ ਜਦੋਂ ਗੱਲ ਬਾਹਰ ਆਈ ਸੀ ਤੇ ਤੁਸੀਂ ਉਹਦੇ ਤੇ ਐਕਟਿਵਲੀ ਕੰਮ ਕੀਤਾ ਸੀ। ਹੁਣ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਬੋਰਿਸ ਜੌਨਸਨ ਤੇ ਹੁਣ ਰਿਸ਼ੀ ਸੁਨਕ ਜਦੋਂ ਸੀਗੇ ਪ੍ਰਧਾਨ ਮੰਤਰੀ, ਤੇ ਉਹ ਕੰਜ਼ਰਵੇਟਿਵਸ ਵੱਲੋਂ ਤੇ ਉਸ ਮੌਕੇ ਜਿਹੜਾ ਹੁਣ ਨਵਾਂ ਰਜੀਮ ਆਇਆ ਆ, ਲੇਬਰ ਪਾਰਟੀ ਦੀ ਸਰਕਾਰ ਬਣੀ ਹੈ, ਤੇ ਜਿਹੜੇ ਕੇਅਰ ਸਟਾਰਮਰ ਹੈਗੇ ਆ, ਉਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਇਹ ਰਹੀ ਹੈ ਕਿ ਜਦੋਂ ਸਾਡੀ ਸਰਕਾਰ ਬਣੀ ਤੇ ਅਸੀਂ ਇਸ ਦੀ ਇਨਕੁਆਇਰੀ ਕਰਾਵਾਂਗੇ, ਤੇ ਜਿਹੜਾ 1984 ਦੇ ਵਿੱਚ ਬ੍ਰਿਟਿਸ਼ਰਸ ਦਾ ਰੋਲ ਹੈ ਉਹਨੂੰ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਤੇ ਤੁਸੀਂ ਹੁਣ ਇਸ ਨੂੰ ਵੀ ਤੁਸੀਂ ਪਰਸਿਊ ਕੀਤਾ। ਪਿਛਲੇ ਦਿਨਾਂ ਦੇ ਵਿੱਚ ਸਿੱਖ ਫੈਡਰੇਸ਼ਨ ਯੂਕੇ ਦੀ ਜਿਹੜੀ ਹੈ ਉਹ ਪ੍ਰੈਸ ਰਿਲੀਜ਼ ਵੀ ਹੈਗੀ ਹੈ ਇਸ ਸਾਰੇ ਦੇ ਉੱਤੇ। ਸੋ ਇਹਨਾਂ ਇਸ਼ੂਜ਼ ਦੇ ਜਿੱਥੇ ਅਸੀਂ ਵਿਚਾਰ ਚਰਚਾ ਦੇ ਅਧੀਨ ਲੈ ਕੇ ਆਉਣੀ ਹੈ, ਮੈਂ ਓਵਰਆਲ ਗੱਲਬਾਤ ਦੀ ਸ਼ੁਰੂਆਤ ਕਰੀਏ। ਪਹਿਲਾਂ ਤਾਂ ਤੁਸੀਂ ਮਤਲਬ ਨਾਰਥ ਅਮਰੀਕਾ ਦੇ ਵਿੱਚ ਆਏ ਹੋ, ਕੈਨੇਡਾ ਹੋ ਕੇ ਹੁਣ ਤੁਸੀਂ ਅਮਰੀਕਾ ਪਹੁੰਚੇ ਹੋ। ਥੋੜ੍ਹਾ ਜਿਹਾ ਓਵਰਆਲ ਜੇ ਬਰੀਫਲੀ ਸਾਡੇ ਦਰਸ਼ਕਾਂ ਦੇ ਲਈ ਓਵਰਆਲ ਹੀ ਤੁਸੀਂ ਇਹਨਾਂ ਸਾਰੇ ਇਸ਼ੂਜ਼ ਬਾਰੇ ਉਹ ਦੱਸ ਸਕੋ, ਤੇ ਫਿਰ ਅਸੀਂ ਗੱਲਬਾਤ ਨੂੰ ਅੱਗੇ ਤੋਰੀਏ। ਭਾਈ, ਜਿਹੜੀ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ, ਜਿਹੜੀ ਹੈਗੀ ਆਪਣੀ ਜਿਹੜੀ ਪੋਲੀਟੀਕਲ ਨੁਮਾਇੰਦਗੀ, ਦੇਖੋ ਜੇ ਆਪਾਂ ਯੂਕੇ ਦੀ ਗੱਲ ਕਰੀਏ, ਕੈਨੇਡਾ ਦੀ ਕਰ ਲਈਏ, ਅਮਰੀਕਾ ਦੀ ਕਰ ਲਈਏ, ਆਪਾਂ ਨੂੰ ਪਤਾ ਵੀ ਕੈਨੇਡਾ ਨੰਬਰ 1 ਤੇ ਆ, ਵੀ ਆਪਾਂ ਕਹਿ ਸਕਦੇ ਵੀ ਉੱਥੇ ਸਿੱਖ ਚਿਹਰੇ ਵੱਖਰੀਆਂ ਵੱਖਰੀਆਂ ਪੋਲੀਟੀਕਲ ਪਾਰਟੀ ਮੂਹਰੇ ਆਏ ਆ ਜੀ। ਪਰ ਦੂਸਰੇ ਪਾਸੇ ਜਿਹੜਾ ਸਿੱਖ ਚਿਹਰੇ ਮੂਹਰੇ ਆਉਣਾ, ਸਿੱਖਾਂ ਦੀ ਰੈਪਰਜ਼ੈਂਟੇਸ਼ਨ ਹੁੰਦੀ, ਇਹ ਹੁੰਦਾ ਪਹਿਲਾ ਇੱਕ ਸਟੈਪ। ਉੱਥੇ ਜੇ ਆਪਾਂ ਰੁਕ ਜਾਈਏ, ਉਹ ਕੋਈ ਫਾਇਦਾ ਨਹੀਂ ਉਸ ਰੈਪਰਜ਼ੈਂਟੇਸ਼ਨ ਦਾ ਜੇ ਉਹ ਸਿੱਖ ਮੁੱਦੇ ਨਹੀਂ ਚੱਕਦੇ। ਤਾਂ ਇਹ ਜਿਹੜੇ ਕੈਨੇਡਾ ਵਿੱਚ ਰਹਿਣ ਵਾਲੇ ਸਿੱਖ, ਨੌਨ ਸਿੱਖ, ਉਹਨਾਂ ਨੂੰ ਆਪ ਪਤਾ ਵੀ ਜਿਹੜੇ ਸਿੱਖ ਉੱਥੇ ਵੀ MP ਬਣੇ, ਉਹਨਾਂ ਨੂੰ ਕਿੰਨੇ ਕੁ ਸਿੱਖ ਮੁੱਦੇ ਚੱਕੇ ਅੱਗੇ, ਕਿੰਨੇ ਕੁ ਉਹਨਾਂ ਚੱਕੇ ਹਰਦੀਪ ਸਿੰਘ ਨਿੱਜਤ ਦੇ ਸ਼ਹਾਦਤ ਤੋਂ ਬਾਅਦ, ਜਦੋਂ ਜਸਟਿਨ ਟਰੂਡੋ ਨੇ ਉਹ ਗੱਲ ਕੀਤੀ। ਬਸ ਮੈਨੂੰ ਲੱਗਦਾ ਉਹੀ ਆਪਾਂ ਨੋਟ ਕੀਤਾ ਹੋਊਗਾ ਸਾਰਿਆਂ ਨੇ, ਵੀ ਉਹਨਾਂ ਨੂੰ ਇੱਕ ਖੁੱਲ੍ਹ ਜਿਹੀ ਮਿਲ ਗਈ ਵੀ ਹੁਣ ਅਸੀਂ ਗੱਲ ਕਰੀਏ ਇਸ ਮੁੱਦਿਆਂ 'ਤੇ ਜੀ। ਪਰ ਯੂਕੇ ਵਿੱਚ ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਸਾਡੇ 2 MP ਸੀਗੇ, ਪ੍ਰੀਤ ਕੌਰ ਤੇ ਤਨਵੀਰ ਸਿੰਘ ਢੇਸੀ, ਜਿਹੜੇ 7 ਸਾਲ ਪਹਿਲਾਂ 2017 ਵਿੱਚ ਬਣੇ ਸੀ ਜੀ। ਤੇ ਜਿਹੜੀਆਂ ਹੁਣੇ ਹੀ ਚੋਣਾਂ 4 ਜੁਲਾਈ ਨੂੰ ਹੋਈਆਂ ਇੱਥੇ ਅਮਰੀਕਾ ਦੇ ਇੰਡੀਪੈਂਡੈਂਸ ਡੇ 'ਤੇ, ਉਦੋਂ ਸਮਝ ਲਓ ਵੀ 12 ਆਪਣੇ ਸਿੱਖ MP ਨੇ, ਜਿਹੜਾ ਸਿੱਖਾਂ ਦਾ ਬੈਕਗਰਾਊਂਡ ਹੈਗਾ ਜੀ। ਤਾਂ ਉਹਦੇ ਵਿੱਚ ਇੱਕ ਪਾਸੇ ਤਾਂ ਬਹੁਤ ਚੰਗੀ ਚੀਜ਼ ਆ ਵੀ ਆਪਾਂ 2 ਤੋਂ 12 ਆ, ਪਰ ਦੂਸਰੇ ਪਾਸੇ ਇੱਕ ਤਾਂ ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਵੀ ਸਿੱਖਾਂ ਦੀ ਰੈਪਰਜ਼ੈਂਟੇਸ਼ਨ ਹੋਣੀ ਤਾਂ ਹੀ ਫਾਇਦਾ ਜੇ ਉਹ ਸਿੱਖ ਮਸਲਿਆਂ 'ਤੇ ਕੰਮ ਕਰਨਗੇ ਜੀ। ਜਿਹੜੀ ਪ੍ਰੀਤ ਕੌਰ ਗਿੱਲ ਤੇ ਤਨਵੀਰ ਸਿੰਘ ਢੇਸੀ, ਇਹਨਾਂ ਦੇ ਦੋਨਾਂ ਦੇ ਪਿਤਾ ਜੀ ਦਲਜੀਤ ਸਿੰਘ ਸ਼ੇਰਗਿੱਲ ਤਾਂ ਜਸਪਾਲ ਸਿੰਘ ਢੇਸੀ, ਇਹ ਮੁੱਖ ਸੇਵਾਦਾਰ ਹੈ 2 ਵੱਡੇ ਗੁਰਦੁਆਰਿਆਂ, ਗੁਰੂ ਨਾਨਕ ਗੁਰਦੁਆਰਾ ਸਮੈਦਿਕ ਤੇ ਗਰੇਵ ਸਿੰਘ ਗੁਰਦੁਆਰਾ ਜੀ। ਤਾਂ ਇਹਨਾਂ ਦੇ ਖੂਨ ਵਿੱਚ, ਇਹਨਾਂ ਦੇ ਹੱਡਾਂ ਵਿੱਚ ਸੀ ਵੀ ਸਾਡੇ ਪਿਤਾ ਜੀ ਨੇ ਸੇਵਾ ਕੀਤੀ, ਤਾਂ ਸੇਵਾ ਬਹੁਤ ਲੰਮੇ ਸਮੇਂ ਲਈ ਕੀਤੀ 2 ਵੱਡੇ ਗੁਰੂ ਘਰਾਂ 'ਚ। ਦੇਖੋ, ਮੈਂ ਇੱਕ ਪਰਿਵਾਰਕ ਆਨੰਦ ਕਾਰਜ ਤਨਵੀਰ ਸਿੰਘ ਢੇਸੀ ਦੀ ਚਾਚੇ ਦੀ ਲੜਕੀ ਦਾ ਸੀ, ਤਾਂ ਉੱਥੇ ਪ੍ਰੀਤ ਕੌਰ ਗਿੱਲ ਦੀ ਮਾਂ ਵੀ ਸੀ, ਭਰਾ ਵੀ ਸੀਗੇ, ਤਨਵੀਰ ਸਿੰਘ ਵੀ ਬੋਲੇ ਸੀ। ਤਾਂ ਮੈਂ ਉੱਥੇ ਸਟੇਜ ਤੋਂ ਕਿਹਾ ਸੀ ਮਹਾਰਾਜ ਦੇ ਹਜ਼ੂਰ ਵੀ ਜਿਹੜਾ ਆਪਾਂ ਇਹ 2 MPਆਂ ਤੋਂ ਆਸ ਕਰਦੇ ਸੀ ਜੀ, ਇਹ ਉਹਨਾਂ 'ਤੇ ਇਹਨਾਂ ਨੂੰ ਫੁੱਲ ਚੜ੍ਹਾਏ। ਪਰ ਜਿਹੜੇ ਸਾਨੂੰ ਉਦੋਂ ਵੀ ਪਤਾ ਸੀ ਵੀ ਆਪਣੇ ਸ਼ਾਇਦ 10-12 ਹੋਰ ਵੀ ਬਣ ਜਾਣ, ਆਪਾਂ ਕਹਿੰਦੇ ਆਪਾਂ ਉਹਨਾਂ 'ਤੇ ਇੰਨੀ ਆਸ ਨਹੀਂ ਰੱਖ ਸਕਦੇ ਵੀ ਜਿਹੜਾ ਉਹਨਾਂ ਦਾ ਬੈਕਗਰਾਊਂਡ ਸੇਮ ਨਹੀਂਗਾ। ਪਰ ਫਿਰ ਵੀ ਜਿਸ ਜੀ ਨੇ ਸਿੱਖ ਪਰਿਵਾਰ ਵਿੱਚ ਜਨਮ ਲਿਆ, ਜਿਹੜੇ ਰਿਸ਼ਤੇਦਾਰ ਸਿੱਖ ਆ, ਜਿਹੜੇ ਸਿੱਖਾਂ ਦੀਆਂ ਦਸਤਾਰਾਂ ਬੰਨੀਆਂ ਤੋਂ ਉਹ MP ਬਣ ਗਿਆ, ਜ਼ਰੂਰ ਸਿੱਖ ਸੰਗਤ ਚਾਹੁੰਦੀ ਆ ਵੀ ਜਿੱਦਾਂ ਪ੍ਰੀਤ ਕੌਰ ਗਿੱਲ ਤੇ ਤਨਵੀਰ ਸਿੰਘ ਢੇਸੀ ਨੇ ਵੱਖਰੇ ਵੱਖਰੇ ਇਸ਼ੂ ਚੱਕੇ, ਉਹਨਾਂ ਨੂੰ ਵੀ ਚੱਕਣਾ ਚਾਹੀਦਾ,
ਕਿਉਂਕਿ ਜੇ ਉਹ ਨਾ ਚੱਕਣਗੇ ਅੱਗੇ ਵੀ ਸਿੱਖ MP ਬਣੇ ਪਰ ਉਹਨਾਂ ਦੇ ਨਾਂ ਹੀ ਨਹੀਂ ਅੱਜ ਕੋਈ ਲੈ ਰਿਹਾ ਜੀ। ਇੱਕ ਤਾਂ ਸਿੱਖ ਮਿਨਿਸਟਰ ਵੀ ਬਣ ਗਿਆ ਸੀ ਪਰ ਉਹ ਕਦੀ ਸਿੱਖਾਂ ਦੇ ਕੰਮ ਨਹੀਂ ਕੀਤਾ, ਅੱਜ ਉਹਦਾ ਕੋਈ ਨਾਂ ਨਹੀਂ ਲੈ ਰਿਹਾ। ਇਹਨਾਂ ਦੇ ਨਾਂ ਸਿਰਫ UK 'ਚ ਨਹੀਂ ਪਰ ਦੁਨੀਆ ਭਰ ਦੇ ਸਿੱਖਾਂ ਨੂੰ ਪਤਾ ਵੀ ਆ 2 ਸਿੱਖ MP UK ਦੇ ਹੈਗੇ ਜਿਹੜੇ ਵੱਖਰੇ ਵੱਖਰੇ ਇਸ਼ੂਆਂ 'ਤੇ ਉਹ ਆਪਣੇ ਮੁੱਦੇ ਉਠਾਉਂਦੇ। ਇਹਦੇ ਨਾਲ ਹੀ ਭਾਈ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਜਿਹੜੇ ਪਿਛਲੇ ਹਫ਼ਤੇ ਅਸੀਂ ਪ੍ਰੈਸ ਰਿਲੀਜ਼ ਕੱਢੀ ਸੀ ਉਹ ਕੱਢੀ ਸੀ ਵੀ ਇਸ ਹਫ਼ਤੇ ਸਾਡਾ ਫੋਰਨ ਸੈਕਟਰੀ ਇੰਡੀਆ 24 ਤੇ 25 ਤਰੀਕ ਨੂੰ ਜਾ ਰਿਹਾ ਜੀ। ਤੇ ਜਦੋਂ 24 ਤੇ 25 ਤਰੀਕ ਨੂੰ ਸਾਡਾ ਫਰਜ਼ ਬਣਦਾ ਸੀ ਵੀ ਇੱਕ ਅਸੀਂ ਉਹਨੂੰ ਖੱਤ ਭੇਜਿਆ। ਖੱਤ ਹਜੇ ਤੱਕ ਅਸੀਂ ਪਬਲਿਕ ਨਹੀਂ ਕੀਤਾ ਪਰ ਨਾਲ ਅਸੀਂ ਪ੍ਰੈਸ ਰਿਲੀਜ਼ ਜ਼ਰੂਰ ਕੱਢੀ ਸੀ ਜਿਹਦੇ ਬਾਰੇ ਤੁਸੀਂ TV 84 ਤੇ ਕਵਰ ਵੀ ਕੀਤਾ। ਤੇ ਜਿੱਦਾਂ ਤੁਸੀਂ ਦੱਸਿਆ ਉਹਦੇ ਵਿੱਚ 3 ਮੁੱਦੇ ਅਸੀਂ ਰੱਖੇ ਤੇ ਜਿਹੜੇ 3 ਮੁੱਦੇ ਆ ਜਗਤਾਰ ਸਿੰਘ ਜੌਲ ਦਾ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਤੇ 1984 ਦੀ ਇਨਕੁਆਇਰੀ ਦਾ। ਇਹ ਸਾਡਾ ਫਰਜ਼ ਬਣਦਾ ਸੀ ਵੀ ਜਿੱਥੇ ਅਸੀਂ ਸਿੱਖ ਮੈਨੀਫੈਸਟੋ ਤਿਆਰ ਕੀਤਾ ਜਿਹਦੇ ਵਿੱਚ 10 ਮੁੱਦੇ, ਇੱਕ ਮੁੱਦਾ ਹੈਗਾ ਜਗਤਾਰ ਸਿੰਘ ਜੌਲ ਦਾ, ਇੱਕ ਮੁੱਦਾ ਹੈਗਾ 1984 ਦੀ ਪਬਲਿਕ ਇਨਕੁਆਇਰੀ ਦਾ ਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਉਹ ਐਕਚੁਅਲੀ ਅੱਧਾ ਇਸ਼ੂ ਸੀਗਾ ਬਸ ਉਹਦੇ ਨਾਲ ਸੀ ਹਿੰਦੂਤਵ ਐਡ ਕੀਤਾ ਸੀ ਵੀ ਜਿਹੜਾ ਹਿੰਦੂਤਵ ਦਾ ਚੈਲੰਜ ਦੁਨੀਆ ਭਰ ਗਲੋਬਲ ਚੈਲੰਜ ਆ ਤੇ ਇਹ ਤੁਸੀਂ ਅਲੱਗ ਨਹੀਂ ਕਰ ਸਕਦੇ, ਇਹ ਇਕੱਠੇ ਹੀ ਹੈ ਕਿਸਮ ਦੇ ਜੀ। ਉਹ ਸੋਚ ਹੀ ਉਹ ਪਿੱਛੇ ਆ ਵੀ ਜਿਹੜੀ ਓਪੋਜੀਸ਼ਨ ਬਾਹਰ ਬੈਠੀ ਆ ਉਹ ਅਸੀਂ ਕਿੱਦਾਂ ਖਤਮ ਕਰਨੀ, ਭਾਵੇਂ ਸਿੱਖਾਂ ਦੀ ਹੋਵੇ ਭਾਵੇਂ ਨੌਨ ਸਿੱਖਾਂ ਦੀ ਵੀ ਹੋ ਸਕਦੇ। ਇੰਡੀਆ ਸਰਕਾਰ ਦੀ ਜਿਹੜੀ ਓਪੋਜੀਸ਼ਨ ਆ ਕੋਈ ਜਰਨਲਿਸਟ ਹੋਵੇ ਕੋਈ ਸੰਸਥਾ ਹੋਵੇ ਉਹਨਾਂ ਨੂੰ ਚੁੱਪ ਕਿੱਦਾਂ ਕਰਾਉਣ ਬਿਕੋਜ਼ ਉਹਨਾਂ ਨੇ ਇੰਡੀਆ ਵਿੱਚ ਤਾਂ ਉਹਨਾਂ ਨੂੰ ਚੁੱਪ ਕਰਾ ਦਿੱਤਾ। ਤਾਂ ਆ ਭਾਈ ਇਹ ਜਿਹੜੇ ਮੁੱਦੇ ਹੁੰਦੇ ਆ ਇਹ ਬਹੁਤ ਜ਼ਰੂਰੀ ਹੁੰਦਾ ਵੀ ਭਾਵੇਂ ਅਸੀਂ ਇਹ ਜਿਹੜੀ ਲੇਬਰ ਦੀ ਸਰਕਾਰ ਹੁਣ 14 ਸਾਲ ਬਾਅਦ ਸਰਕਾਰ ਬਦਲੀ ਆ ਸਾਡੇ ਆਸ ਹੈਗੇ ਆ ਵੀ ਇਹਨਾਂ ਨੇ ਕਈ ਪ੍ਰੋਮਿਸ ਕੀਤੇ ਸੀ ਜਦੋਂ ਓਪੋਜੀਸ਼ਨ ਕੇਸਟਾਮ ਨੇ ਆਪ ਕੀਤੇ ਵੀਡੀਓ ਰਾਹੀਂ ਜੀ ਲਿਖਤੀ ਰੂਪ ਰਾਹੀਂ ਗੁਰੂ ਘਰਾਂ ਨੂੰ ਚਿੱਠੀਆਂ ਵੀ ਗਈਆਂ ਵੀ ਮੈਂ ਜਗਤਾਰ ਸਿੰਘ ਜੌਲ ਦਾ ਕੇਸ ਚੱਕੂਗਾ, ਮੈਂ 84 ਦੀ ਇਨਕੁਆਇਰੀ ਕਰੂੰਗਾ ਜੀ। ਹੁਣ ਸਾਡਾ ਫਰਜ਼ ਬਣਦਾ ਸੀ ਪਹਿਲਾ ਮੌਕਾ ਅਸੀਂ ਕਹਿੰਦੇ ਇੱਕ ਓਪਰਚੁਨਿਟੀ ਆ ਡੇਵਿਡ ਲੈਮੀ ਨੂੰ ਵੀ ਜਦੋਂ ਜਾਊਗਾ ਇਹ ਮੁੱਦੇ ਬਾਰੇ ਗੱਲ ਉਹ ਜੇ ਸ਼ੰਕਰ ਨੂੰ ਮਿਲੂਗਾ ਜਗਤਾਰ ਸਿੰਘ ਜੌਲ ਦੀ ਰਿਹਾਈ ਦੀ ਮੰਗ ਕਰੂਗਾ ਬਿਕਾਜ਼ ਜਦੋਂ ਓਪੋਜੀਸ਼ਨ ਵਿੱਚ ਸੀ ਉਦੋਂ ਕੇਸਟਾਮ ਨੇ ਬੋਰਿਸ ਜੌਨਸਨ ਜੋ ਪ੍ਰਧਾਨ ਮੰਤਰੀ ਨੂੰ ਚਿੱਠੀ ਪਾਈ ਸੀ ਵੀ UK ਦੀ ਪਾਲਿਸੀ ਆ ਵੀ ਜੋ ਕੋਈ ਬ੍ਰਿਟਿਸ਼ ਨੈਸ਼ਨਲ ਬਾਹਰਲੇ ਦੇਸ਼ ਵਿੱਚ ਆਰਬਿਟਰੀ ਡਿਟੈਂਸ਼ਨ ਵਿੱਚ ਆ ਤੁਹਾਡੀ ਪਾਲਿਸੀ ਆ ਵੀ ਤੁਸੀਂ ਮੰਗ ਕਰਨੀ ਉਹਦੀ ਰਿਲੀਜ਼ ਹੋਵੇ ਤਾਂ ਵਾਪਸ ਲਿਆਓ ਜੀ। ਹੁਣ ਕੇਸਟਾਮਰ ਬਣ ਗਿਆ ਪ੍ਰਧਾਨ ਮੰਤਰੀ, ਡੇਵਿਡ ਲੈਮੀ ਬਣ ਗਿਆ ਫੋਰਨ ਸੈਕਟਰੀ, ਇਹ ਗੁਰਪ੍ਰੀਤ ਸਿੰਘ ਜੌਲ ਇੱਕ ਲੇਬਰ ਦਾ ਕਾਉਂਸਲਰ ਆ, ਪਰਿਵਾਰ ਨੂੰ ਦੋਨੇ ਹੀ ਮਿਲ ਹਟੇ ਆ। ਉਹਨਾਂ ਦਾ ਫਰਜ਼ ਇਹੀ ਬਣਦਾ ਵੀ ਜਦੋਂ ਇਸ ਹਫ਼ਤੇ ਡੇਵਿਡ ਲੈਮੀ ਇੱਥੇ ਜਾਊਗਾ ਉਹਨੂੰ ਇਹ ਮੰਗ ਕਰਨੀ ਚਾਹੀਦੀ ਕਿੱਦਾਂ ਉਹਨਾਂ ਜਗਤਾਰ ਸਿੰਘ ਜੌਲ ਨੂੰ ਰਿਹਾ ਕਰਨਾ ਜਿੱਦਾਂ ਉਹਨੂੰ ਵਾਪਸ ਲਾਉਣਾ। ਇਹ ਹੈਗਾ ਪੋਲੀਟੀਕਲ ਇੱਕ ਮਸਲਾ ਜੀ ਬਿਕਾਜ਼ ਐਕਚੁਅਲੀ ਉਹ ਵੀ ਇੱਕ ਕਿਸਮ ਦਾ ਪੋਲੀਟੀਕਲ ਪ੍ਰਿਜ਼ਨਰ ਜਦੋਂ ਤੁਸੀਂ ਆਰਬਿਟਰੀ ਡਿਟੈਂਸ਼ਨ ਐਕਸੈਪਟ ਕਰ ਲਈ ਵੀ ਉਹ ਟੋਰਚਰ ਹੋਇਆ ਸੀ ਉਹਨੂੰ ਆਰਬਿਟਰੀ ਤੁਸੀਂ ਇਹ ਕਹਿ ਰਹੇ ਵੀ ਉਹਨੂੰ ਉੱਦਾਂ ਹੀ ਫੜਿਆ ਆ ਇਹਨਾਂ ਕੋਲ ਕੋਈ ਸਬੂਤ ਨਹੀਂ। 7 ਸਾਲ ਹੋ ਜਾਣੇ ਨਵੰਬਰ 2024 ਵਿੱਚ ਜਿਸ ਮੈਂ ਉਹਦੀ ਵਾਈਫ ਨੂੰ ਗੁਰਪ੍ਰੀਤ ਕੌਰ ਉਹਨੂੰ ਮਿਲ ਹਟਿਆ ਵੀ ਕੀ 2 ਹਫ਼ਤੇ ਸਿਰਫ ਹੋਇਆ ਸੀ ਆਨੰਦ ਕਾਰਜ ਹੋਏ ਤਾਂ ਕੁਦਰਤੀ ਆ ਮੈਂ ਕਈ ਥਾਂ 'ਤੇ ਗੱਲ ਕੀਤੀ ਵੀ ਜਗਤਾਰ ਸਿੰਘ ਜੌਲ ਤਾਂ ਗੁਰਪ੍ਰੀਤ ਕੌਰ ਦੇ ਨਾਨਕੇ ਸਾਡੇ ਪਿੰਡ ਹੀ ਆ। ਮੈਨੂੰ ਇਹ ਬਾਅਦ 'ਚ ਹੀ ਪਤਾ ਲੱਗਾ ਸੀ ਜਦੋਂ ਫੜ ਹੋਇਆ ਦਾ ਸਾਨੂੰ ਤਾਂ ਜੱਗੀ ਦਾ ਨਾਂ ਵੀ ਨਹੀਂ ਪਤਾ ਸੀ ਪਹਿਲਾਂ ਵੀ ਕੌਣ ਹੈ ਪਰ ਇਹ ਜਦੋਂ ਤੁਹਾਨੂੰ ਪਰਿਵਾਰਾਂ ਵਿੱਚ ਗੱਲਾਂ ਚੱਲਦੀਆਂ ਆ ਫਿਰ ਪਤਾ ਲੱਗਾ ਵੀ ਐਕਚੁਅਲੀ ਅਸੀਂ ਤਾਂ ਇਹਨਾਂ ਨੂੰ ਜਾਣਦੇ ਸੀ, ਸਾਡੇ ਫਾਦਰ ਜਾਣਦੇ ਹੁੰਦੇ ਸੀ। ਤਾਂ ਇਹ ਗੱਲਾਂ ਹੁੰਦੀਆਂ ਵੀ ਇਹ ਸਿਰਫ ਜਗਤਾਰ ਸਿੰਘ ਜੌਲ ਦੀ ਗੱਲ ਨਹੀਂ ਜਿਹੜੀ ਮੈਂ ਕਹਿੰਦਾ ਹੁਣ ਸੇਵਾ ਨਿਭਾਈ ਪਿਛਲੇ ਤਕਰੀਬਨ 7 ਸਾਲਾਂ ਵਿੱਚ ਇਹ ਇਸ਼ੂ ਦੁਨੀਆ ਭਰ ਵਿੱਚ ਮੈਨੂੰ ਲੱਗਦਾ ਕੋਈ ਵੀ TV 84 ਦਾ ਦਰਸ਼ਕ ਨਹੀਂ ਹੋਣ ਜਿਨ੍ਹਾਂ ਨੇ ਜਗਤਾਰ ਸਿੰਘ ਜੌਲ ਦਾ ਨਾਂ ਨਾ ਸੁਣਿਆ ਹੋਵੇ ਜੀ। ਪਰ ਇੱਥੇ ਤੱਕ ਮੈਨੂੰ ਲੱਗਦਾ ਦੁਨੀਆ ਭਰ ਦੇ ਲੋਕਾਂ ਦੇ ਨੌਨ ਸਿੱਖ ਉਹਨਾਂ ਨੂੰ ਵੀ ਪਤਾ ਵੀ ਇੱਕ ਨੌਜਵਾਨ ਸਕਾਟਲੈਂਡ ਤੋਂ ਗਿਆ ਸੀ ਆਨੰਦ ਕਾਰਜ ਕਰਨ ਗਿਆ ਸੀ ਤਾਂ ਉਹਨੂੰ ਫੜ ਕੇ ਗੱਡੀ 'ਚ ਸੁੱਟਿਆ ਟੋਰਚਰ ਕੀਤਾ ਤਾਂ ਹੁਣ ਉਹਨੂੰ ਉੱਦਾਂ ਹੀ ਉੱਤੇ ਰੱਖਿਆ ਆ। ਤਾਂ ਮੈਨੂੰ ਲੱਗਦਾ ਅਸੀਂ ਸਾਡਾ ਫਰਜ਼ ਆ ਪ੍ਰੈਸ਼ਰ ਸਰਕਾਰ 'ਤੇ ਪਾਉਣਾ। ਨਵੀਂ ਸਰਕਾਰ ਬਣੀ ਆ ਅਸੀਂ ਕਹਿੰਦੇ ਉਹਨਾਂ ਲਈ ਓਪਰਚੁਨਿਟੀ ਆ ਇਸ ਹਫ਼ਤੇ ਉਹ ਕੰਮ ਆਪਣਾ ਸ਼ੁਰੂ ਕਰਨ। ਇਹ ਹੈਗਾ ਪਹਿਲਾ ਮੁੱਦਾ ਭਾਈ। ਤੇ ਜੇ ਮੈਂ ਦੂਜੇ ਮੁੱਦੇ ਵੀ ਕਵਰ ਕਰਤਾ ਥੋੜ੍ਹੇ ਬਰੀਫਲੀ ਜੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਭਾਈ ਦੇਖਿਓ, ਆਪਣੇ ਪਿਛਲੇ ਤਕਰੀਬਨ 12-13 ਮਹੀਨਿਆਂ ਵਿੱਚ
ਜੂਨ 2023 ਤੋਂ ਬਾਅਦ ਪਹਿਲੋਂ UK 'ਚ ਅਵਤਾਰ ਸਿੰਘ ਖੰਡੇ ਦੀ ਮੌਤ ਹੁੰਦੀ 15 ਜੂਨ ਨੂੰ। ਹਜੇ ਤੱਕ ਆਪਾਂ ਨੂੰ ਨਹੀਂ ਪਤਾ ਉਹਦੀ ਮੌਤ ਕਿੱਦਾਂ ਹੋਈ, ਉਹਨੂੰ ਸ਼ਹੀਦ ਕੀਤਾ ਗਿਆ ਜੀ। ਪਰ 3 ਦਿਨ ਬਾਅਦ ਹਰਦੀਪ ਸਿੰਘ ਨਿੱਜਰ ਨੂੰ ਤਾਂ ਸ਼ਹੀਦ ਕੀਤਾ ਉਦੋਂ ਉਹਦੇ ਗੋਲੀਆਂ ਮਾਰੀਆਂ ਸੀ। ਤਾਂ ਇਹ ਗੱਲ ਜਦੋਂ ਜਸਟਿਨ ਟਰੂਡੋ ਨੇ ਸਤੰਬਰ ਪਿਛਲੇ ਸਾਲ ਵਿੱਚ ਪਾਰਲੀਮੈਂਟ ਵਿੱਚ ਖੜ੍ਹ ਕੇ ਗੱਲ ਕੀਤੀ ਸੀ, ਇੱਕ ਅੰਗਰੇਜ਼ੀ ਵਿੱਚ ਲਫ਼ਜ਼ ਵਰਤਿਆ ਗੇਮ ਚੇਂਜਰ। ਰਾਈਟ। ਗੇਮ ਬਦਲ ਗਈ ਸੀ ਜਿੱਦਣ ਇੱਕ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿੱਚ ਉੱਠ ਕੇ ਸਿੱਧੀ ਐਲੀਗੇਸ਼ਨ ਇੰਡੀਆ ਸਰਕਾਰ 'ਤੇ ਲਾਈ ਵੀ ਤੁਸੀਂ ਕੈਨੇਡਾ ਦੀ ਧਰਤੀ 'ਤੇ ਆਣ ਕੇ ਇੱਕ ਸਿੱਖ ਲੀਡਰ, ਹੁਣ ਸਿੱਖ ਲੀਡਰ ਕਿਹਾ ਸੀ, ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ, ਤੇ ਕੀਤਾ ਵੀ ਗੁਰਦੁਆਰੇ ਦੇ ਪ੍ਰੀਸਿੰਕਟ ਵਿੱਚ, ਵੀ ਗੁਰਦੁਆਰੇ ਦੀ ਕਾਰ ਪਾਰਕ ਵਿੱਚ ਉਹਨਾਂ ਦਾ ਕਤਲ ਹੋਇਆ। ਤੇ ਜੇ ਆਪਾਂ ਦੇਖੀਏ ਤਕਰੀਬਨ ਸਾਲ ਵਿੱਚ 4 ਵਿਅਕਤੀ ਉਹਨਾਂ ਨੂੰ ਫੜੇ, ਚਾਰਜ ਕੀਤੇ, ਉਹਨਾਂ ਦੇ ਕੇਸ ਚੱਲਣਗੇ। ਪਰ ਦੂਸਰੇ ਪਾਸੇ ਅਮਰੀਕਾ ਦੀ ਧਰਤੀ 'ਤੇ ਜਿਹੜਾ ਫਿਰ ਆਪਾਂ ਨੂੰ ਪਤਾ ਲੱਗਾ ਸੀ ਕਿ ਅਮਰੀਕਾ ਵਾਲਿਆਂ ਨੂੰ ਵੀ ਇੱਕ ਬੰਦਾ ਜਿਹੜਾ ਚੈੱਕ ਰਿਪਬਲਿਕ 30 ਜੂਨ ਅਰੈਸਟ ਹੋਇਆ ਸੀ ਕਿਉਂਕਿ ਉਹਨਾਂ ਨੂੰ ਗੁਰਬਖਸ਼ ਸਿੰਘ ਪੰਨੂ ਨੂੰ ਇੱਕ ਪਲਾਟ ਕੀਤਾ ਸੀ ਵੀ ਉਹਨੂੰ ਵੀ ਖਤਮ ਕਰਨਾ। ਇਹ ਦੋਨੇ ਕੇਸ ਰਿਲੇਟਡ ਆ ਬਿਲਕੁਲ, ਕਿਉਂਕਿ ਜਿਹੜੀ ਜਸਟਿਸ ਪਾਉਣ ਦੀ ਇੰਡਾਇਟਮੈਂਟ ਸੀ, ਗੱਲਾਂ ਮੈਂ ਰਿਪੀਟ ਕਰ ਰਿਹਾ ਪਰ ਇਹ ਹੈਗੀਆਂ ਬਹੁਤ ਜ਼ਰੂਰੀ। ਇੰਡਾਇਟਮੈਂਟ ਵਿੱਚ ਜਦੋਂ ਉਹਨਾਂ ਨੇ ਕਿਹਾ ਸੀ ਵੀ ਵੀਡੀਓ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਦਿੱਲੀੋਂ ਗੁਪਤੇ ਨੂੰ ਭੇਜੀ ਜਾਂਦੀ ਘੰਟਿਆਂ ਵਿੱਚ ਜੀ, ਤਾਂ ਇਹ ਸੀਸਾ ਦਾ ਫੋਰਮਰ ਹੈਡ ਨੇ ਕਿਹਾ ਸੀ ਇਹ ਸਿਰਫ ਤੇ ਸਿਰਫ ਉਹੋ ਹੀ ਵੀਡੀਓ ਬਣਾ ਸਕਦੇ ਜਿਨ੍ਹਾਂ ਨੇ ਉਹ ਗੋਲੀ ਚਲਾਈ ਸੀ। ਤਾਂ ਇਹ ਗੱਲਾਂ ਇੰਡਾਇਟਮੈਂਟ ਵਿੱਚ ਕਲੀਅਰ ਹੋ ਗਈ। ਫਿਰ ਵਾਸ਼ਿੰਗਟਨ ਪੋਸਟ ਨੇ 2 ਮਹੀਨੇ ਦੀ ਇਨਵੈਸਟੀਗੇਸ਼ਨ ਵਿੱਚ ਉਹਨਾਂ CC1 ਦਾ ਨਾਂ ਵੀ ਲੈ ਰਿਹਾ, ਤਾਂ ਅੱਜ ਤੱਕ ਨਾ ਇੰਡੀਆ ਸਰਕਾਰ ਨੇ ਜਾਂ ਨਾ US ਐਡਮਿਨਿਸਟ੍ਰੇਸ਼ਨ ਨੇ ਡਿਨਾਈ ਨਹੀਂ ਕੀਤੀ। ਤਾਂ ਉਹਨਾਂ ਨੇ ਸਿਰਫ CC1 ਤੱਕ ਨਹੀਂ ਰੁਕੇ, ਪਰ ਉਹਨਾਂ ਨੇ ਉਸ ਇਨਵੈਸਟੀਗੇਸ਼ਨ ਵਿੱਚ ਇਹ ਵੀ ਕਹਿ ਦਿੱਤਾ ਵੀ ਜਿਹੜਾ ਸਾਮੰਤ ਗੋਇਲ ਰੋ ਦਾ ਹੈਡ ਸੀ ਉਹਨੂੰ ਉਹ ਰਿਪੋਰਟ ਕਰਦਾ ਸੀ। ਤਾਂ ਤਕਰੀਬਨ ਇਹ ਸਮਝ ਲਓ ਵੀ ਸਾਲ ਵਿੱਚ ਕੈਨੇਡਾ ਸਰਕਾਰ ਤਾਂ ਅਮਰੀਕਾ ਸਰਕਾਰ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਪਰ ਸਾਰਿਆਂ ਨਾਲੋਂ ਵੱਡਾ ਰੋਲ ਰਿਹਾ ਮੀਡੀਆ ਦਾ। ਆਪਾਂ TV 84 ਤੇ ਬੈਠੇ ਤੇ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਮੀਡੀਆ ਦਾ ਆਪਾਂ ਪਹਿਲਾਂ ਵੀ ਗੱਲ ਕਰਦੇ ਮੀਡੀਆ ਨੂੰ ਸਪੋਰਟ ਚਾਹੀਦੀ, ਖਾਸ ਤੌਰ 'ਤੇ ਆਪਣੇ ਮੀਡੀਆ ਨੂੰ। ਤੇ ਜਿੰਨੇ ਵੀ ਦਰਸ਼ਕ TV 84 ਇਹ ਗੱਲ ਭੁਲਾਉਣੀ ਨਹੀਂ ਆਪਾਂ ਨੂੰ ਚਾਹੀਦੀ, ਬਿਕੋਜ਼ ਮੀਡੀਆ ਨੇ ਗਲੋਬਲ ਮੇਲ ਨੇ ਪ੍ਰੈਸ਼ਰ ਪਾਇਆ ਸੀ ਜਸਟਿਨ ਟਰੂਡੋ 'ਤੇ ਵੀ ਨਹੀਂ ਤਾਂ ਗੱਲ ਅਸੀਂ ਬਾਹਰ ਕੱਢਦੇ ਨਹੀਂ, ਤੂੰ ਪਾਰਲੀਮੈਂਟ 'ਚ ਖੜਿਆ। ਇੱਦਾਂ ਹੀ ਫਾਈਨੈਂਸ਼ੀਅਲ ਟਾਈਮਜ਼ UK ਦਾ ਨਿਊਜ਼ਪੇਪਰ ਇੱਕ ਹਫ਼ਤਾ ਪਹਿਲਾਂ ਉਹਨਾਂ ਨਿਊਜ਼ ਇੱਥੇ ਦੀ ਬ੍ਰੇਕ ਕਰਤੀ ਸੀ, ਇੱਥੇ ਦੇ ਇੰਟੈਲੀਜੈਂਸ ਆਫਿਸਰ ਨਾਲ ਗੱਲ ਕਰਕੇ ਵੀ ਪੰਨੂ ਦਾ ਪਲਾਟ ਹੋਇਆ ਸੀ। ਤਾਂ ਹਫ਼ਤੇ ਵਿੱਚ ਇੰਡਾਇਟਮੈਂਟ ਫਿਰ ਇਹਨਾਂ ਨੂੰ ਅਨਸੀਲ ਕਰਨੀ ਪਈ ਸੀ। ਤਾਂ ਇਹ ਗੱਲ ਤਾਂ ਮੈਂ ਮੀਡੀਆ ਦੀ ਤਾਂ ਕਰਦਾ ਕਿ ਵੀ ਮੀਡੀਆ ਪੋਲੀਟੀਸ਼ਨਾਂ ਤੋਂ ਇੱਦਾਂ ਪ੍ਰੈਸ਼ਰ ਪਾ ਸਕਦਾ ਉਹਨਾਂ ਨੂੰ ਪਬਲਿਕ ਤੱਕ ਗੱਲ ਜਾਣੀ ਹੁੰਦੀ। ਤੇ ਇਹ ਜਿਹੜਾ ਪਬਲਿਕ ਓਪੀਨੀਅਨ ਹੁੰਦਾ ਇਹ ਬਹੁਤ ਜ਼ਰੂਰੀ ਹੁੰਦਾ। ਤਾਂ ਮੀਡੀਆ ਦਾ ਰੋਲ ਵੀ ਬਹੁਤ ਤਕੜਾ ਰਿਹਾ ਹਰਦੀਪ ਸਿੰਘ ਨਿੱਜਰ ਦੇ ਕੇਸ ਵਿੱਚ, ਗੁਰਬਖਸ਼ ਸਿੰਘ ਪੰਨੂ ਦੇ ਕੇਸ। ਤੇ ਜਿਹੜੀ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਫਾਈਵ ਆਈਜ਼ ਨੇਸ਼ਨਸ ਕੋ, ਆਸਟ੍ਰੇਲੀਆ ਕੋ ਵੀ ਆਪਾਂ ਦੇਖੀਆਂ ਕਿੱਦਾਂ ਦੀਆਂ ਡਾਕੂਮੈਂਟਰੀ ਇੰਡੀਆ ਵਿੱਚ ਬੈਨ ਵੀ ਕੀਤੀਆਂ ਗਈਆਂ ਜਦੋਂ ਉਹ ਗੱਲਾਂ ਹਾਈਲਾਈਟ ਕਰ ਰਹੇ ਸੀ ਵੀ ਕੀ ਕੁਛ ਇੰਡੀਆ ਸਰਕਾਰ ਬਾਹਰਲੇ ਸਿੱਖਾਂ ਨਾਲ ਕਰ ਰਿਹਾ ਸੀ। ਤਾਂ ਫਿਰ ਤੁਹਾਨੂੰ ਪਤਾ ਆਸਟ੍ਰੇਲੀਆ ਨੇ ਪੁਰਾਣੀਆਂ ਗੱਲਾਂ ਵੀ ਕੱਢਤੀਆਂ ਵੀ ਅਸੀਂ 4 ਬੰਦੇ ਇੰਡੀਆ ਦੇ ਇੱਥੋਂ ਕੱਢੇ ਵੀ ਸੀ ਜੀ। ਸਿਰਫ ਹੁਣ UK ਪਿੱਛੇ ਆ, ਪਰ ਸਾਡੀ ਪੂਰੀ ਆਸ ਹੈ ਵੀ ਜਿਹੜੀ ਨਵੀਂ ਸਰਕਾਰ 4 ਜੁਲਾਈ ਨੂੰ ਚੁਣੀ ਗਈ, ਜਿਹੜੀਆਂ ਵਾਅਦੇ ਹੋਏ ਸੀ, ਜਿਹੜੀ ਅਸੀਂ ਸ਼ੈਡੋ ਸਿਕਿਉਰਿਟੀ ਮਿਨਿਸਟਰ ਨਾਲ ਪਿਛਲੇ ਸਤੰਬਰ ਮੀਟਿੰਗ ਕੀਤੀ ਸੀ, ਡੈਨ ਜਾਰਵਿਸ ਮੈਂ ਨਾਂ ਲੈ ਕੇ ਕਹਿੰਦਾ, ਹੁਣ ਵੀ ਉਹ ਸਿਕਿਉਰਿਟੀ ਮਿਨਿਸਟਰ ਆ। ਅਸੀਂ ਗੱਲਾਂ ਉਹਨਾਂ ਨੂੰ ਉਦੋਂ ਵੀ ਸਮਝਾਈਆਂ ਸੀ, ਅਵਤਾਰ ਸਿੰਘ ਖੰਡੇ ਦੀਆਂ, ਹਰਦੀਪ ਸਿੰਘ ਨਿੱਜਰ ਦੀਆਂ ਪਿਛਲੇ ਸਤੰਬਰ। ਹੁਣ ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ, ਮਹੀਨਿਆਂ ਵਿੱਚ ਦੇਖਣਾ ਇਹ ਗੱਲ ਉਠਾਉਣਗੇ। ਪਰ ਬਹੁਤ ਖੁਸ਼ੀ ਦੀ ਗੱਲ ਆ ਵੀ ਪਹਿਲੀ ਮਿਨਿਸਟਰ ਜਿਹੜੀ ਜਾ ਕੇ ਡੇਵਿਡ ਲੈਮੀ ਨੂੰ ਹੋਣੀ ਸੀ ਉਹ ਕੈਨੇਡਾ ਦੀ ਮੈਲਨੀ ਜੋਲੀ ਸੀ। ਤਾਂ ਹੁਣ ਟਵੀਟ ਕੀਤਾ ਸੀ, ਜੱਫੀਆਂ ਪਾਉਂਦੇ ਸੀ ਵੀ ਜਿਹੜੀ ਸਾਡੀ ਤਾਲਮੇਲ ਕੈਨੇਡਾ ਨਾਲ ਉਹ ਬਹੁਤ ਚੰਗੀ ਹੈ। ਤਾਂ ਅਸੀਂ ਸਿਕਿਉਰਿਟੀ ਡਿਸਕਸ ਹੋਈ ਤਾਂ ਅਸੀਂ ਓਪਨਲੀ ਕਹਿ ਰਹੇ ਸਾਨੂੰ ਬਿਲਕੁਲ ਪਤਾ ਵੀ ਹੁਣ ਡੇਵਿਡ ਲੈਮੀ ਨੂੰ ਆਪ ਦੱਸਿਆ ਵੀ ਇੰਡੀਆ ਨਾਲ ਉਹਨਾਂ ਦਾ ਕੀ ਐਕਸਪੀਰੀਅੰਸ ਹੋਇਆ ਪਿਛਲੇ ਸਾਲ ਵਿੱਚ,
ਕਿੰਨਾ ਕੁ ਉਹਨਾਂ ਨੇ ਕੋਆਪਰੇਟ ਕੀਤਾ, ਕਿੰਨਾ ਉਹਨਾਂ ਨੇ ਡਿਨਾਈ ਕੀਤਾ। ਜੀ। ਤਾਂ ਜਦੋਂ ਤੁਹਾਨੂੰ ਪਤਾ ਵੀ ਇੱਕ ਫੋਰਨ ਮਿਨਿਸਟਰ ਦੂਸਰੇ ਫੋਰਨ ਮਿਨਿਸਟਰ ਜਿਹੜੇ ਕਾਫੀ ਕਲੋਜ਼ ਆ ਗੱਲ ਕਰਦੇ, ਫਿਰ ਡੇਵਿਡ ਲੈਮੀ ਇੱਥੇ ਦਾ ਸੈਕਟਰੀ ਸਟੇਟ ਐਂਟਰੀ ਬਲਿੰਕਨ ਨੂੰ ਵੀ ਮਿਲਿਆ ਸੀ ਜਦੋਂ ਨੇਟੋ ਦੀ ਮੀਟਿੰਗ ਹੋਈ ਸੀ। ਡੈਫੀਨਿਟਲੀ ਇਹ ਵੀ ਗੱਲ ਚੱਲੀ ਹੁਣ ਅਸੀਂ ਡੇਵਿਡ ਲੈਮੀ ਨੂੰ ਕਈ ਵਾਰੀ ਮਿਲ ਹਟੇ ਹਾਂ, ਗੱਲਾਂ ਦੱਸ ਹਟੇ ਹਾਂ। ਤਾਂ ਜਿਹੜਾ ਟ੍ਰਾਂਸਨੈਸ਼ਨਲ ਇਹ ਹੈਗਾ ਲਾਈਵ ਇਸ਼ੂ, ਜਿਹਦੇ ਵਿੱਚ ਮੈਨੂੰ ਲੱਗਦਾ ਫਾਈਵ ਆਈਜ਼ ਨੇਸ਼ਨ ਨੂੰ ਇਕੱਠੇ ਖੜਨਾ ਪੈਣਾ ਸੀ, ਜਿੱਥੇ ਯੂਕੇ ਨੇ ਢਿੱਲ ਦਿਖਾ ਲਈ ਸੀ ਰਿਸ਼ੀ ਸੁਨਕ ਦੇ ਥੱਲੇ। ਤਾਂ ਅਖੀਰਲਾ ਇਸ਼ੂ ਭਾਈ ਇਹ ਹੋ ਸਕਦਾ ਇਹ ਸਾਰਿਆਂ ਨਾਲੋਂ ਵੱਡਾ ਇਸ਼ੂ ਹੋਵੇ ਵੀ ਜਦੋਂ ਦਰਬਾਰ ਸਾਹਿਬ ਤੇ ਆਪਾਂ TV 84 ਦੀ ਗੱਲ ਕਰਦੇ, ਦਰਬਾਰ ਸਾਹਿਬ ਦੀ ਆਪਾਂ 1984 ਦੀ ਗੱਲ ਕਰੀਏ, ਦਰਬਾਰ ਸਾਹਿਬ ਤੇ ਅਟੈਕ ਹੁੰਦਾ ਤਾਂ ਕੋਈ ਸਿੱਖ ਨਹੀਂ, ਦੁਨੀਆ ਭਰ ਦਾ ਸਿੱਖ ਭਾਵੇਂ ਪੰਜਾਬ ਵਿੱਚ ਬੈਠਾ ਬਾਹਰ ਬੈਠਾ, ਜਿਹਦਾ ਦਿਲ ਦੁਖਿਆ ਨਾ ਹੋਵੇ ਵੀ ਜਦੋਂ ਟੈਂਕ ਲੈ ਕੇ ਅਕਾਲ ਤਖਤ ਢਾਇਆ ਗਿਆ। ਤੇ ਜਦੋਂ 10 ਸਾਲ ਪਹਿਲਾਂ 2014 ਵਿੱਚ UK ਦੇ ਸਰਕਾਰੀ ਪੇਪਰ ਬਾਹਰ ਆਏ ਸੀ ਤਾਂ ਪਤਾ ਲੱਗ ਗਿਆ ਬਲੈਕ ਐਂਡ ਵਾਈਟ ਵਿੱਚ ਵੀ UK ਸਰਕਾਰ 1984 ਵਿੱਚ ਇੰਦਰਾ ਗਾਂਧੀ ਦੀ ਮਦਦ ਲਈ ਇੱਕ SAS ਜਿਹੜਾ ਸਪੈਸ਼ਲ 에ਅਰ ਸਰਵਿਸਿਜ਼ ਦਾ ਸੀਗਾ, ਉਹ ਜਾ ਕੇ ਸਲਾਹ ਦਿੰਦਾ ਸੀ ਫੈਬਰੀ 1984 ਵਿੱਚ ਕਿੱਦਾਂ ਹਮਲਾ ਕਰਨਾ ਦਰਬਾਰ ਸਾਹਿਬ 'ਤੇ। ਤੇ ਸਿਰਫ ਇਹ ਨਹੀਂ, ਜਿਹੜੇ ਪੇਪਰ ਬਾਹਰ ਨਿਕਲੇ ਸੀ, ਅਸੀਂ ਇੱਕ ਰਿਪੋਰਟ ਛਾਪੀ ਸੀ, ਉਹਦਾ ਨਾਮ ਸੈਕਰੀਫਾਈਸਿੰਗ ਸਿੱਖਸ ਆ। ਉਹਦੇ ਵਿੱਚ ਸਿਰਫ ਤੇ ਸਿਰਫ UK ਦੇ ਸਰਕਾਰੀ ਪੇਪਰਾਂ 'ਚ ਕੋਈ ਗੱਲ ਬਣਾਈ ਨਹੀਂ, ਉਹਨਾਂ ਦੇ ਪੇਪਰ, ਉਹਨਾਂ ਦੇ ਪੂਰੇ ਡਿਟੇਲ ਕੀ ਕੁਛ ਬਾਹਰ ਨਿਕਲਿਆ, ਪਰ ਉਹ ਸਿਰਫ 50% ਪੇਪਰ ਸੀਗੇ। ਤਾਂ ਲੇਬਰ ਗਵਰਨਮੈਂਟ ਜਿਹੜੀ ਬਣੀ ਆ 4 ਜੁਲਾਈ ਨੂੰ, ਇਹਨਾਂ ਨੇ ਵਾਅਦਾ ਕੀਤਾ ਸੀ 2 ਮੈਨੀਫੈਸਟੋ ਵਿੱਚ ਵੀ ਜੇ ਸਾਡੀ ਸਰਕਾਰ ਬਣੂਗੀ ਅਸੀਂ ਇੱਕ ਇੰਡੀਪੈਂਡੈਂਟ ਇਨਕੁਆਇਰੀ ਕਰਾਂਗੇ। ਸਿਰਫ ਅਸੀਂ ਜਿਹੜਾ ਉਹਨਾਂ 'ਤੇ ਪ੍ਰੈਸ਼ਰ ਪਾ ਰਹੇ ਸੀ ਮੀਟਿੰਗਾਂ 'ਚ ਆ ਕੇ ਡੇਵਿਡ ਲੈਮੀ ਨੂੰ, ਇਵੈਟ ਕੂਪਰ ਜਿਹੜੀ ਹੁਣ ਹੋਮ ਸੈਕਟਰੀ ਬਣੀ ਆ, ਵੀ ਇਹ ਤੁਹਾਨੂੰ ਇਸ ਸਾਲ ਜਿਹੜਾ 40th ਐਨੀਵਰਸਰੀ ਆ ਤੁਹਾਨੂੰ ਉਹ ਇਨਕੁਆਇਰੀ ਸ਼ੁਰੂ ਕਰਨੀ ਚਾਹੀਦੀ। ਤਾਂ ਸ਼ੁਰੂਆਤ ਇਨਕੁਆਇਰੀ ਦੀ ਸਿਰਫ ਤੇ ਸਿਰਫ ਇਹ ਹੋਵੇ ਕਿ ਇੱਕ ਜੱਜ ਨੂੰ ਅਪੋਇੰਟ ਕਰੋ, ਹਾਈ ਕੋਰਟ ਜੱਜ ਹੋਵੇ, ਰਿਟਾਇਰਡ ਹਾਈ ਕੋਰਟ ਜੱਜ ਹੋਵੇ। ਇਹਦਾ ਕਾਰਨ ਆ ਕਿ ਸਿਰਫ ਤੇ ਸਿਰਫ ਜੱਜ ਇੰਟੈਲੀਜੈਂਸ ਰਿਪੋਰਟਾਂ ਪੜ੍ਹ ਸਕਦਾ, ਜੇ ਹੋਰ ਕੋਈ ਆ ਉਹਨਾਂ ਨੂੰ ਐਕਸੈਸ ਨਹੀਂ ਮਿਲਣਾ। ਤੇ ਸਾਨੂੰ ਪਤਾ SAS ਕਿ ਉਹ ਇਨਵੋਲਵਡ ਸੀਗੇ, ਇਹ ਤਾਂ ਲਾਜ਼ਮੀ ਆ ਵੀ ਇੱਕ ਜੱਜ ਲੈਡ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ। ਉਹਦੇ ਜਿਹੜੇ ਟਰਮਸ ਆਫ ਰੈਫਰੈਂਸ ਫਿਰ ਉਹਦੇ ਵਿੱਚ ਕੰਸਲਟੇਸ਼ਨ ਹੋਣੀ। ਤਾਂ ਅਸੀਂ ਚਾਹੁੰਦੇ ਉਹਦੇ 'ਚ 2 ਚੀਜ਼ਾਂ ਕਵਰ ਹੋਣ। ਪਹਿਲੀ ਚੀਜ਼ ਕਵਰ ਹੋਵੇ ਵੀ UK ਸਰਕਾਰ ਦਾ ਕੀ ਹੱਥ ਸੀ, ਕਿਉਂ ਉਹਨਾਂ ਨੇ ਮਦਦ ਕੀਤੀ, ਕਿਉਂ ਨਹੀਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਵੀ ਤੁਸੀਂ ਕਿਉਂ ਹਮਲਾ ਕਰ ਰਹੇ ਉਸ ਪਵਿੱਤਰ ਧਰਤੀ 'ਤੇ ਜਿੱਥੇ ਪ੍ਰਧਾਨ ਮੰਤਰੀ ਜਾਂਦੇ, ਜਿੱਥੇ ਰਾਣੀ ਰਾਜੇ ਜਾਂਦੇ, ਤਾਂ ਸਾਰੇ ਇਹੀ ਕਹਿੰਦੇ ਵੀ ਇੱਦਾਂ ਦੀ ਪਵਿੱਤਰ ਜਗ੍ਹਾ ਆ, ਉੱਥੇ ਕੀਰਤਨ ਚੱਲਦਾ। ਤੇ ਜੇ ਆਪਾਂ ਸੋਚੀਏ ਵੀ 40 ਸਾਲ ਪਹਿਲਾਂ ਉਹਨਾਂ ਨੇ ਕੀ ਕੀਤਾ ਸੀ ਜੀ, ਤੇ ਕਿਹੜੀ ਸੋਚ ਸੀ ਮਾਰਗਰਟ ਥੈਚਰ ਦੇ ਦਿਮਾਗ ਵਿੱਚ ਜਦੋਂ ਹੁਣ ਫੈਬਰੀ 1984 ਵਿੱਚ ਕਿਹਾ ਵੀ ਕੋਈ ਨਾ ਜਾ ਕੇ ਸਲਾਹ ਦੇ ਦਿਓ, ਪਰ ਇਹ ਗੱਲ ਬਾਹਰ ਨਹੀਂ ਆਉਣੀ ਚਾਹੀਦੀ। ਇਹ ਗੱਲਾਂ ਲਿਖੀਆਂ ਆ ਪੇਪਰਾਂ 'ਚ, ਇਹ ਗੱਲਾਂ ਬਾਹਰ ਨਹੀਂ ਆਉਣੀਆਂ ਚਾਹੀਦੀਆਂ, ਪਰ ਉਹ ਅਸੀਂ ਦੇਖੀਆਂ ਆਪਣੇ ਅੱਖਾਂ ਨਾਲ। ਪਰ ਜਿਹੜੇ 50% ਪੇਪਰ ਇਹਨਾਂ ਨਾਲ ਹਜੇ ਦੱਬੇ ਆ, ਅਸੀਂ ਚਾਹੁੰਦੇ ਉਹ ਜੱਜ ਲੈਡ ਇਨਕੁਆਇਰੀ ਬਾਹਰ ਆਵੇ, ਕਿਉਂਕਿ ਉੱਥੇ ਸਿਰਫ UK ਦੀ ਗੱਲ ਬਾਹਰ ਨਹੀਂ ਆਉਣੀ ਵੀ ਅਸੀਂ ਕਿੱਦਾਂ ਮਦਦ ਕੀ। ਉਹਦੇ ਵਿੱਚ 2 ਚੀਜ਼ਾਂ ਹੋਰ ਬਾਹਰ ਆਉਣ। ਇੱਕ ਹੋਣੀ ਵੀ ਇਹਨਾਂ ਬ੍ਰਿਟਿਸ਼ ਸਿੱਖਾਂ 'ਤੇ ਕੀ ਦਬਾਅ ਪਾਇਆ ਸੀ 1984 ਦੇ ਅਟੈਕ ਤੋਂ ਪਹਿਲਾਂ ਤੋਂ ਬਾਅਦ 'ਚ। ਉਹ ਵੀ ਕਈ ਸਬੂਤ ਆਏ ਵੀ ਪਹਿਲਾ ਮੁਜ਼ਾਹਰਾ 10 ਜੂਨ 1984 ਵਿੱਚ ਇਹਨਾਂ ਨੇ ਇੰਡੀਆ ਦੇ ਹਾਈ ਕਮਿਸ਼ਨਰ ਜਾ ਕੇ ਡਗਲਸ ਹਰਟ ਨਾਲ ਮੀਟਿੰਗ ਕਰ ਰਿਹਾ 4 ਦਿਨ ਪਹਿਲਾਂ ਵੀ ਇਹਨਾਂ ਦੇ ਸਿੱਖ ਲੀਡਰਾਂ ਨੂੰ ਤੁਸੀਂ ਜੇਲ੍ਹ ਕਰ ਦਿਓ। ਉਹ ਕਹਿੰਦੇ ਕਿਹੜੇ ਲੀਡਰ, ਉਹ ਕਹਿੰਦੇ ਅਸੀਂ ਲਿਸਟ ਦਿੰਦੇ, ਤਾਂ ਉਹ ਸਾਰੇ ਗੁਰੂ ਘਰਾਂ ਦੇ ਪ੍ਰਧਾਨ ਸੀਗੇ। ਫਿਰ ਦੂਸਰੇ ਦਿਨ ਇੰਡੀਆ ਦਾ ਫੋਰਨ ਮਿਨਿਸਟਰ ਬ੍ਰਿਟਿਸ਼ ਹਾਈ ਕਮਿਸ਼ਨਰ ਦਿੱਲੀ ਆ ਕੇ ਮਿਲਦਾ ਤੇ ਕਹਿੰਦਾ ਤੁਸੀਂ ਇਹਨਾਂ ਨੂੰ 10 ਜੂਨ 1904 ਗੋਲੀ ਨਹੀਂ ਚਲਾ ਸਕਦੇ ਲੰਡਨ, ਅਸੀਂ ਸ਼੍ਰੀਲੰਕਨ ਐਮਬੈਸੀ 2 ਬੰਦੇ ਮਾਰਤੇ ਸੀ 2-3 ਦਿਨ ਪਹਿਲਾਂ। ਇਹ ਇਹਨਾਂ ਦੇ UK ਦੇ ਪੇਪਰ ਦੱਸ ਰਿਹਾ, ਟੈਲੀਗ੍ਰਾਮ ਭੇਜ ਰਹੇ ਸੀ, ਇਹਨਾਂ ਦੇ ਮਿੰਟਸ ਦੱਸਦੇ ਵੀ ਇਹ ਗੱਲਾਂ ਹੋਈਆਂ। ਇਹ ਤਾਂ ਗੱਲਾਂ ਬਾਹਰ ਆ ਗਈਆਂ, ਜਿਹੜੀਆਂ ਹਜੇ ਬਾਹਰ ਆਉਣੀਆਂ ਇਹਦੇ ਵਿੱਚ ਫਿਰ ਇੰਡੀਆ ਦਾ ਜਿਹੜਾ ਨੁਕਸਾਨ ਹੋਣਾ। ਬਿਕੋਜ਼ ਜਦੋਂ ਗੱਲਾਂ ਇੱਕ ਸਰਕਾਰੀ ਪੇਪਰਾਂ 'ਚੋਂ ਬਾਹਰ ਆ ਜਾਂਦੀਆਂ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਆਪਾਂ ਪਹਿਲੋਂ ਵੀ ਗੱਲ ਕਰਦੇ ਸੀ, ਡਾਕਟਰ ਅਮਰਜੀਤ ਨਾਲ ਵੀ ਗੱਲ ਕਰਦੇ ਸੀ, ਇਹ ਵਾਰ-ਵਾਰ ਜੂਨ 1984 ਤੋਂ ਬਾਅਦ ਪਤਾ ਕਰਦੇ ਸੀ ਬ੍ਰਿਟਿਸ਼ ਹਾਈ ਕਮਿਸ਼ਨ ਤੋਂ
ਵੀ ਕਿੰਨਾ ਨੁਕਸਾਨ ਹੋ ਗਿਆ। ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਵੀ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਆ, ਤਾਂ ਅੱਜ ਵੀ ਜਿਹੜੇ ਸੰਗਤਾਂ ਜਾਂਦੀਆਂ ਦਰਬਾਰ ਸਾਹਿਬ, ਉਹਨਾਂ ਨੂੰ ਪਤਾ ਵੀ ਕਿੰਨੀ ਲੰਮੀ ਕਿਊ ਹੁੰਦੀ ਆ ਮੱਥਾ ਟੇਕਣ ਨੂੰ ਜੀ। ਨੋਰਮਲ ਡੇ ਤੇ ਜੇ ਕੋਈ ਪੁਰਬ ਹੋਵੇ, ਸ਼ਹੀਦੀ ਪੁਰਬ ਹੋਵੇ 5ਵੇਂ ਪਾਤਸ਼ਾਹ ਦਾ, ਸੰਗਤਾਂ ਤਾਂ ਨਹੀਂ ਰੁਕਣਾ। ਤਾਂ ਇਹ ਗੱਲ ਹੁਣ ਹੀ ਪਤਾ ਲੱਗਦਾ ਵੀ ਜਦੋਂ ਤੁਸੀਂ ਸਰਕਾਰੀ ਪੇਪਰ ਵੀ ਦੇਖਦੇ ਆ। ਆਪਾਂ ਕਈ ਵਾਰੀ ਕਹਿੰਦੇ ਆ ਵੀ ਸਿਰਫ ਦਰਬਾਰ ਸਾਹਿਬ ਤੇ ਹਮਲਾ ਨਹੀਂ, ਉਹ ਕਈ ਇਤਿਹਾਸਿਕ ਗੁਰਦੁਆਰਿਆਂ ਤੇ ਵੀ ਹੋਇਆ ਜੀ। ਇਹਦੇ ਇੱਕ ਪੇਪਰ ਵਿੱਚ ਲਿਖਿਆ ਵੀ ਸਰਜੀਤ ਸਿੰਘ ਬਰਨਾਲੇ ਨੇ ਕਿਹਾ ਸੀ ਹਫ਼ਤੇ ਬਾਅਦ ਵੀ ਘੱਟੋ ਘੱਟ 500 ਗੁਰਦੁਆਰਿਆਂ ਤੇ ਹਮਲਾ ਹੋਇਆ। ਇਹ ਯੂਕੇ ਦੇ ਸਰਕਾਰੀ ਪੇਪਰ ਕਹਿ ਰਿਹਾ, ਅਸੀਂ ਨਹੀਂ ਬਣਾ ਰਹੇ, ਅਸੀਂ ਨਹੀਂ ਕਿ ਕਿਹਾ। ਉਹ ਕਹਿੰਦੇ ਸਰਜੀਤ ਸਿੰਘ ਬਰਨਾਲੇ ਨੇ ਉਸ ਟਾਈਮ ਤੇ ਕਿਹਾ ਸੀ ਘੱਟੋ ਘੱਟ 500 ਗੁਰਦੁਆਰੇ। ਅਸੀਂ ਕਹਿੰਦੇ ਆਪਰੇਸ਼ਨ ਆਰਡਰ ਤੇ ਤਾਂ ਹਰ ਪਿੰਡਾਂ ਵਿੱਚ ਜਾ ਕੇ ਗੁਰੂ ਘਰਾਂ ਵਿੱਚ ਗਏ ਹੋਗੇ, ਜਿੱਥੇ ਇਹਨਾਂ ਨੇ ਨੌਜਵਾਨ 15 ਤੋਂ 35 ਸਾਲ ਚੱਕ ਕੇ ਲੈ ਗਏ ਸੀ, ਡਿਸਪੇਅਰ ਕਰਤੇ। ਇਹ ਗੱਲਾਂ ਬਾਹਰ ਆ ਸਕਦੀਆਂ ਤਾਂ ਫੇਰ ਉਂਗਲੀ ਇੰਡੀਆ ਸਰਕਾਰ ਵੱਲ ਨੂੰ ਜਾਣੀ ਵੀ ਜਿਹੜਾ ਸਿੱਖਾਂ ਦਾ 1984 ਜੈਨੋਸਾਈਡ ਹੋਇਆ ਸੀ, ਹੁਣ ਤਾਂ ਸਬੂਤ ਸਾਨੂੰ ਇੱਕ ਹੋਰ ਸਰਕਾਰ ਤੋਂ ਮਿਲ ਗਿਆ। ਇਹੀ ਪੇਪਰ ਕੈਨੇਡਾ ਵਿੱਚ ਵੀ ਪਏ ਹੋਣੇ ਆ, ਇਹ ਪੇਪਰ ਅਮਰੀਕਾ 'ਚ ਵੀ ਪਏ ਹੋਣੇ, ਜਿਹੜੇ ਇਹ ਵੀ ਉੱਥੋਂ ਮੰਗ ਕਰਦੇ ਹੋਗੇ ਵੀ ਸਾਡੇ ਵੀ ਮੁਲਕ ਵਿੱਚ ਸਿੱਖ ਇੰਨੇ ਰਹਿ ਰਹੇ, ਸਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਕੀ ਨੁਕਸਾਨ ਉੱਥੇ ਹੋ ਰਿਹਾ। ਤਾਂ ਇਹ ਬਹੁਤ ਵੱਡਾ ਇਸ਼ੂ ਆ ਜੇ ਆਪਾਂ ਇਹਦੇ ਵਿੱਚ ਕਾਮਯਾਬ ਹੋ ਜਾਈਏ। ਤੇ ਬਿਲਕੁਲ ਜਿਹੜੇ ਹੁਣ ਤੁਸੀਂ ਤਿੰਨਾਂ ਇਸ਼ੂਜ਼ ਨੂੰ ਇਲੈਬੋਰੇਟ ਕੀਤਾ ਆ, ਤੇ ਕਈ ਚੀਜ਼ਾਂ ਅਜਿਹੀਆਂ ਵੀ ਦੱਸੀਆਂ ਨੇ, ਖਾਸ ਤੌਰ 'ਤੇ ਜਿਹੜੀ 1984 ਦੀ ਟਾਈਮ ਪੀਰੀਅਡ ਨਾਲ ਜੁੜੀ ਹੋਈ ਗੱਲ ਹੈਗੀ ਆ। ਮੈਂ ਸਮਝਦਾ ਇਹ ਸਾਡੇ ਦਰਸ਼ਕਾਂ ਲਈ ਵੀ ਨਵੀਆਂ ਹੋਣਗੀਆਂ, ਕਿਉਂਕਿ ਭਾਵੇਂ ਉਹ ਇਨਕੁਆਇਰੀ ਜਾਂ ਪੇਪਰਸ ਡੀਕਲਾਸੀਫਾਈ ਹੋਏ ਆ, ਪਬਲਿਕ ਡੋਮੇਨ 'ਚ ਆ ਗਏ ਆ, ਪਰ ਪਬਲਿਕਲੀ ਇਹ ਗੱਲਾਂ ਹਜੇ ਉਨੀਆਂ ਡਿਸਕਸ ਨਹੀਂ ਹੋਈਆਂ ਹੈਗੀਆਂ ਉਸ ਲੈਵਲ ਦੇ ਉੱਤੇ ਜਾ ਕੇ। ਬਟ ਐਟ ਦ ਸੇਮ ਟਾਈਮ ਇੱਕ ਰੀਅਲਿਸਟਿਕ ਜਿਹਾ ਕੁਐਸਚਨ ਉੱਠਦਾ ਆ, ਜਿਹੜਾ ਕਿ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ, ਕਿਉਂਕਿ ਬੀਇੰਗ ਐਨ ਐਕਟਿਵਿਸਟ ਜਾਂ ਇੱਕ ਆਗੂ ਸਿੱਖ ਫੈਡਰੇਸ਼ਨ ਯੂਕੇ ਦੇ ਵਿੱਚੋਂ ਜਿਹੜੇ ਇਸ ਸਾਰੇ ਪਾਰਟ ਦੇ ਨਾਲ ਜੁੜੇ ਹੋਏ ਆ, ਰੀਅਲਿਸਟਿਕਲੀ ਤੁਸੀਂ ਕਿਵੇਂ ਦੇਖਦੇ ਹੋ? ਪਿਛਲੀ ਰਜੀਮ ਜਿਹੜੀ ਰਿਸ਼ੀ ਸੁਨਕ ਦੀ ਸੀਗੀ, ਅਸੀਂ ਮਹਿਸੂਸ ਕੀਤਾ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਪਿਛਲਾ ਸਾਲ 1.5 ਸਾਲ ਦਾ ਦੌਰ ਹੈ, ਕਿ ਯੂਕੇ ਦੀ ਗਵਰਨਮੈਂਟ ਨੇ ਕਿਤੇ ਨਾ ਕਿਤੇ ਇੰਡੀਆ ਦਾ ਜਿਹੜਾ ਪ੍ਰਭਾਵ ਹੈ, ਉਹਨਾਂ ਦਾ ਦਬਾਅ ਆ, ਉਹ ਕਬੂਲਿਆ। ਕੈਨੇਡਾ ਨੂੰ ਤੇ ਉਹਨਾਂ ਨੇ ਸਿੱਧਾ ਹੀ ਮਤਲਬ ਬਰਸ਼ ਆਫ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕਾ ਕਾਫੀ ਅਗਰੈਸਿਵਲੀ ਮਤਲਬ ਅੰਡਰ ਦ ਟੇਬਲ, ਜਿਹਨੂੰ ਡਿਪਲੋਮੇਸੀ ਅਸੀਂ ਕਹਿੰਦੇ ਆ, ਉਹਦੇ ਥੱਲੇ ਇੰਡੀਆ ਦੇ ਨਾਲ ਉਹਨਾਂ ਨੇ ਰਾਬਤਾ ਰੱਖਿਆ। ਪਰ ਯੂਕੇ ਨੇ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਜਿਹੜਾ ਇੱਕ ਲੀਨੀਐਂਸੀ ਰੱਖੀ, ਸਟੈਪ ਬੈਕ ਕਰਕੇ ਰੱਖਿਆ ਇੰਡੀਆ ਦੇ ਪ੍ਰਤੀ। ਇਹਦੇ ਵਿੱਚ ਰਿਸ਼ੀ ਸੁਨਕ ਦੀ ਆਪਣੀ ਬੈਕਗਰਾਊਂਡ ਜਾਂ ਉਹਨਾਂ ਦੇ ਜਿਹੜੀਆਂ ਫੈਮਿਲੀ ਟਾਈਜ਼ ਹੈਗੀਆਂ ਨੇ ਬੈਕ ਹੋਮ ਇੰਡੀਆ ਦੇ ਨਾਲ, ਜਾਂ ਉਹ ਸਾਰੀਆਂ ਚੀਜ਼ਾਂ ਡਿਸਕਸ ਹੁੰਦੀਆਂ ਰਹੀਆਂ ਨੇ। ਇੱਥੋਂ ਤੱਕ ਜਾਂਦਿਆਂ ਕਿ ਪਿਛਲੀ ਸਰਕਾਰ ਵੱਲੋਂ ਇੱਕ ਸਪੈਸ਼ਲ ਬਜਟ ਵੀ ਉਹ ਕੀਤਾ ਗਿਆ ਕਿ ਅਸੀਂ ਜਿਹੜੇ ਸਿੱਖ ਐਕਟਿਵਿਸਟ ਹੈਗੇ ਆ, ਵੱਖਰੇ ਮੁਲਕ ਖਾਲਿਸਤਾਨ ਦੀ ਗੱਲ ਕਰਦੇ ਆ, ਉਹਨਾਂ 'ਤੇ ਨਿਗਾਹ ਰੱਖਣ ਦੇ ਲਈ ਜਾਂ ਉਹਨਾਂ ਲਈ ਅਸੀਂ ਇਹ ਫੰਡ ਇੱਕ ਸੈਪਰੇਟ ਰੱਖ ਰਹੇ ਹਾਂ। ਉਹ ਫੰਡ ਕਿਵੇਂ ਯੂਜ਼ ਹੋਣਾ? ਸੋ ਜਿੱਥੇ ਸਰਕਾਰੀ ਲੈਵਲ ਦੇ ਉੱਤੇ ਇਸ ਕਿਸਮ ਦਾ ਐਟੀਟਿਊਡ ਹੋਵੇ, ਭਾਵੇਂ ਇਸ ਵਕਤ ਹੁਣ ਰਜੀਮ ਚੇਂਜ ਹੋ ਗਈ ਹੈ, ਇਹਨਾਂ ਤਿੰਨਾਂ ਇਸ਼ੂਜ਼ ਦੇ ਉੱਤੇ ਜਗਤਾਰ ਸਿੰਘ ਦੀ ਗੱਲ ਹੋਵੇ, ਭਾਵੇਂ 1984 ਦੇ ਡਾਕੂਮੈਂਟਸ ਡੀਕਲਾਸੀਫਾਈ ਕਰਨ ਦੀ ਗੱਲ ਹੋਵੇ, ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੋਵੇ, ਰੀਅਲਿਸਟਿਕਲੀ ਤੁਸੀਂ ਕਿਵੇਂ ਦੇਖਦੇ ਹੋ ਕਿ ਅਸੀਂ ਯੂਕੇ ਦੀ ਇਸ ਲੇਬਰ ਗਵਰਨਮੈਂਟ ਤੋਂ ਕੀ ਉਮੀਦ ਰੱਖ ਸਕਦੇ ਹਾਂ ਕਿ ਉਹ ਇਹਦੇ ਵਿੱਚ ਸਾਨੂੰ ਕੁਝ ਡਿਲੀਵਰ ਕਰਕੇ ਦੇਣਗੇ? ਭਾਈ ਦੇਖੋ, ਜਿਹੜੀ ਗੱਲ ਤੁਸੀਂ ਕੀਤੀ, ਇਹ ਹੁੰਦਾ ਹੀ ਆ ਵੀ ਜਦੋਂ ਸਰਕਾਰ ਬਦਲਦੀ ਆ, ਸਾਨੂੰ ਪਤਾ ਵੀ ਦੂਸਰੇ ਦਿਨ ਜੋ ਸਰਕਾਰ ਬਦਲਦੀ ਸੀ, ਨਰਿੰਦਰ ਮੋਦੀ ਤੇ ਕੇ ਸਟਾਰਮਰ ਦੀ ਫੋਨ ਤੇ ਗੱਲ ਹੋਈ। ਸਾਡੀ ਥੋੜ੍ਹੀ ਹੋਈ, ਕੋਈ ਸਿੱਖ ਦੀ ਥੋੜ੍ਹੀ ਹੋਈ ਆ, ਪਰ ਜਿਹੜੇ ਅਸੀਂ ਰਹਿਣ ਵਾਲੇ ਵੀ, ਸਾਡੀ ਥੋੜ੍ਹੀ ਮੁਲਾਕਾਤ ਹੋਈ ਆ ਕੇ ਸਟਾਰਮਰ ਨੂੰ। ਇਹ ਕੁਦਰਤੀ ਆ ਵੀ ਜਿਹੜਾ ਇੱਕ ਮੁਲਕ ਦੂਜੇ ਮੁਲਕ ਨਾਲ। ਫਿਰ ਡੇਵਿਡ ਲੈਮੀ ਦੀ ਉਹ ਤੋਂ ਦੂਸਰੇ ਦਿਨ ਜੇ ਸ਼ੰਕਰ ਨਾਲ ਗੱਲ ਹੋਈ, ਮੀਡੀਆ ਵਿੱਚ ਲੱਗਾ ਸੀ ਵੀ ਜੇ ਸ਼ੰਕਰ ਨੇ ਉਹਨੂੰ ਕਿਹਾ ਵੀ ਇੰਡੀਆ ਵੀ ਤੂੰ ਆਈ, ਜਿਹੜਾ ਉਹ ਜਾ ਰਿਹਾ ਇਸ ਹਫ਼ਤੇ। ਦੇਖੋ, ਸਾਡਾ ਫਰਜ਼ ਬਣਦਾ ਵੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਆਪੋਜੀਸ਼ਨ, ਉਹਨਾਂ ਨੂੰ ਕਹਿਣਾ ਵੀ ਤੁਸੀਂ ਵਾਅਦੇ ਕੀਤੇ ਸੀ, ਚੋਣਾਂ ਵੀ ਹੋਣੀਆਂ ਇੱਕ ਦਿਨ, ਅਸੀਂ ਮੁੜ ਕੇ ਵੀ ਵੋਟਾਂ ਪਾਉਣੀਆਂ। ਤੇ ਜੇ 1 ਮਿਲੀਅਨ ਵੋਟਰ ਸਿੱਖ ਹੈਗੇ ਆ ਯੂਕੇ ਵਿੱਚ, ਮੈਨੂੰ ਲੱਗਦਾ ਵੀ ਅਸੀਂ ਗੱਲ ਉਹਨਾਂ ਨੂੰ ਇਹ ਭੁਲਾਉਣ ਦੇਣੀ ਨਹੀਂ ਵੀ ਜੇ ਤੁਸੀਂ ਵਾਅਦੇ ਕੀਤੇ ਸੀ, ਅਸੀਂ ਪੁੱਛਣਾ ਵੀ ਤੁਸੀਂ ਕੀ ਲੁਕਾਉਂਦੇ ਆ। ਜਗਤਾਰ ਸਿੰਘ ਜੌਲ ਉਹਦਾ ਕਿ ਉਹ ਸਿੱਖਿਆ ਤਾਂ ਨਹੀਂ ਤੁਸੀਂ ਐਕਟ ਕਰਦੇ, ਤੁਹਾਡੀ ਪਾਲਿਸੀ ਆਹ ਕਹਿ ਰਹੀ। ਤਾਂ ਮੈਨੂੰ ਲੱਗਦਾ ਇਹ ਜਦੋਂ ਆਪਾਂ ਵੱਖਰੇ ਵੱਖਰੇ ਇਸ਼ੂਆਂ 'ਤੇ ਜਾਂਦੇ, ਜਗਤਾਰ ਸਿੰਘ ਜੌਲ ਇੱਕ ਸਿਰਫ ਸਿੱਖ ਇਸ਼ੂ ਨਹੀਂ ਰਿਹਾ,
ਕਿਉਂਕਿ ਰਿਡਰੈਸ ਰਿਪਰੀਵ ਸੰਸਥਾ ਇਹਦੇ ਪਿੱਛੇ ਜਿਹੜੀਆਂ ਕੰਮ ਕਰ ਰਹੀਆਂ। ਪੋਲੀਟੀਸ਼ੀਅਨ ਵੱਖਰੇ ਵੱਖਰੇ ਪਾਰਟੀਆਂ ਦੀਆਂ ਉਹ ਸਾਰੇ ਸਮਝਦੇ ਵੀ ਇਹ ਗਲਤ ਹੋਇਆ, ਇੱਕ ਬ੍ਰਿਟਿਸ਼ ਨੈਸ਼ਨਲ ਇੱਦਾਂ ਹੋਣਾ ਨਹੀਂ ਚਾਹੀਦਾ। ਪਰ ਇਹ ਹੈਗਾ ਸਰਕਾਰ ਦੀ ਜ਼ਿੰਮੇਵਾਰੀ, ਉਹਨਾਂ ਨੂੰ ਡਿਪਲੋਮੇਸੀ ਕਿੱਦਾਂ ਬਣਨੀ, ਆਪਣਾ ਪੋਲੀਟੀਕਲ ਪਾਵਰ ਕਿੱਦਾਂ ਵਰਤਣਾ। ਦੂਸਰੇ ਪਾਸੇ ਸਾਨੂੰ ਪਤਾ ਹੈ ਵੀ ਇੰਡੀਆ ਨੇ ਟ੍ਰੇਡ ਡੀਲ ਦਾ, ਮੈਂ ਤਾਂ ਸਿੱਧਾ ਕਹਾਂ, ਬਲੈਕਮੇਲ ਵੀ ਵਰਤਣਾ ਵੀ ਜੇ ਤੁਸੀਂ ਟ੍ਰੇਡ ਡੀਲ ਨਾ ਕਰਨੀ, ਇਹ ਮੁੱਦੇ ਨਾਲ ਨਾ ਸਾਡੇ ਨਾਲ ਗੱਲ ਕਰਿਆ ਕਰੋ, ਇਹ ਸਾਡਾ ਕੰਮ ਆ। ਇਹ ਗੱਲਾਂ ਦੇਖੋ ਚੱਲਣੀਆਂ। ਇੱਕ ਪਾਸੇ ਇੰਡੀਆ ਸਰਕਾਰ ਆ, UK ਦੀ ਸਰਕਾਰ ਤੇ ਨਵੀਂ ਸਰਕਾਰ ਤੇ, ਦੂਸਰੇ ਪਾਸੇ ਅਸੀਂ ਪਾਉਣਾ ਪ੍ਰੈਸ਼ਰ। ਪਰ ਬਣਾਉਣਾ ਤਾਂ ਲਾਉਣਾ ਅਸੀਂ ਆ ਜੀ ਆਉਣ ਵਾਲੇ ਸਮੇਂ 'ਚ। ਤਾਂ ਇਹ ਅਸੀਂ ਹਰ ਪੋਲੀਟੀਸ਼ੀਅਨ ਨੂੰ, ਖਾਸ ਤੌਰ 'ਤੇ ਜਿੱਥੇ 1000 ਤੋਂ ਵੱਧ ਸਿੱਖ ਰਹਿ ਰਿਹਾ, ਤਕਰੀਬਨ 150 ਤੋਂ ਉੱਪਰ ਪੋਲੀਟੀਸ਼ੀਅਨ ਜਿੱਥੇ 1000 ਤੋਂ ਵੱਧ ਸਿੱਖ ਰਹਿ ਰਿਹਾ, ਤਾਂ ਅਸੀਂ ਉਹਨਾਂ 'ਤੇ ਕਈ ਥਾਂ 'ਤੇ 20,000 ਵੀ ਆ ਜਿੱਥੇ ਅਸੀਂ ਉਹਨਾਂ 'ਤੇ ਪ੍ਰੈਸ਼ਰ ਪਾ ਸਕਦੇ ਹਾਂ। ਅਸੀਂ ਗੁਰਦੁਆਰੇ ਸੱਦ ਕੇ ਵੀ ਮੀਟਿੰਗਾਂ ਕਰਕੇ ਲਿਖਤੀ ਰੂਪ ਵਿੱਚ, ਇਹ ਸਾਡਾ ਕੰਮ ਆ। ਅਸੀਂ 20 ਸਾਲ ਇਹ ਕਰਦੇ ਰਹੇ ਹਾਂ, ਤਾਂ ਅਸੀਂ ਇੱਥੇ ਤੱਕ ਪਹੁੰਚੇ ਹਾਂ ਵੀ ਸਿੱਖ MP ਵੀ ਬਣ ਗਏ। ਤਾਂ ਵੱਖਰੇ ਵੱਖਰੇ ਮੁੱਦੇ ਜਿਹੜੇ ਹੋਰ ਵੀ ਆ ਜਿੱਥੇ ਸਾਡੀਆਂ ਪ੍ਰਾਪਤੀਆਂ ਵੀ ਹੋਈਆਂ, ਪਰ ਜਿਹੜੇ ਇੰਡੀਆ ਨਾਲ ਤਾਲੁਕਾਤ ਮੁੱਦੇ ਰੱਖਦੇ ਤਕਰੀਬਨ ਤਿੰਨੇ ਹੀ ਆ, ਉੱਥੇ ਆਪਾਂ ਨੂੰ ਪਤਾ ਵੀ ਆਪਾਂ ਨੂੰ ਜ਼ਿਆਦਾ ਕੈਂਪੇਨ ਕਰਨਾ ਪੈਣਾ ਜੀ। ਕਰਕੇ ਇੰਡੀਆ ਸਰਕਾਰ ਦਾ ਹੋਣਾ ਵੀ ਇਹ ਗੱਲਾਂ ਬਾਹਰ ਨਹੀਂ ਹੋਣਾ ਚਾਹੀਦੀਆਂ, ਨਹੀਂ ਤਾਂ ਇਹ ਗੱਲ ਇੱਦਾਂ ਦਬਾਈ ਜਾਵੇ। ਪਰ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੈਂ ਅੱਗੇ ਵੀ ਲਫ਼ਜ਼ ਗੇਮ ਚੇਂਜਰ ਮੈਂ ਤਾਂ ਕਹਿਣਾ ਵੀ ਜਦੋਂ ਸਰਕਾਰਾਂ ਦਾ ਆਪਣਾ ਐਕਸਪੀਰੀਅੰਸ, ਸਾਡਾ ਨਹੀਂ, ਸਿੱਖ ਨਹੀਂ ਕਹਿ ਰਿਹਾ ਜੀ, ਕੈਨੇਡਾ ਨੇ ਦੇਖਿਆ, ਅਮਰੀਕਾ ਨੇ ਦੇਖਿਆ, ਆਸਟ੍ਰੇਲੀਆ ਨੇ ਦੇਖਿਆ, ਹੋ ਸਕਦਾ UK ਨੂੰ ਵੀ ਦੇਖਿਆ। ਉਹਨਾਂ ਨੇ ਵੀ ਇੱਕ ਬੰਦਾ ਪਿਛਲੇ ਅਗਸਤ ਕੱਢਿਆ ਸੀ, ਹਜੇ ਤੱਕ ਦੱਸ ਰਹੇ ਵੀ ਕਿਉਂ ਅਸੀਂ ਕੱਢਿਆ ਸੀ ਰੋਲ ਦਾ ਬੰਦਾ। ਉਹਨਾਂ ਨੂੰ ਪਤਾ ਵੀ ਇੰਡੀਆ ਦਖਲਅੰਦਾਜ਼ੀ ਸਿਰਫ ਨਹੀਂ ਕਰ ਰਹੀ, ਪੋਲੀਟੀਕਲ ਇੰਟਰਫੇਰੈਂਸ ਨਹੀਂ ਕਰ ਰਹੀ ਜਿੱਦਾਂ ਕੈਨੇਡਾ ਵਿੱਚ, ਸਾਡੇ ਮੁਲਕ ਵਿੱਚ ਕਰ ਰਿਹਾ। ਸਾਨੂੰ ਪਤਾ ਉਹ ਕਰ ਰਹੇ, ਅਮਰੀਕਾ ਵਿੱਚ ਵੀ ਕਰਦੇ ਹੋਗੇ, ਆਸਟ੍ਰੇਲੀਆ 'ਚ ਵੀ ਕਰਦੇ ਹੋਗੇ। ਪਰ ਉਹਨਾਂ ਨੇ ਕਾਨੂੰਨ ਆਪਣੇ ਹੱਥ ਲੈ ਲਿਆ ਵੀ ਅਸੀਂ ਤੁਹਾਡੇ ਧਰਤੀ 'ਤੇ ਆਣ ਕੇ ਬੰਦੇ ਵੀ ਮਾਰ ਸਕਦੇ। ਹਰਦੀਪ ਸਿੰਘ ਨੇ ਜਿਹਨੂੰ ਤਾਂ ਸ਼ਰੇਆਮ ਮਾਰਿਆ, ਪਾਕਿਸਤਾਨ ਵਿੱਚ ਤੁਸੀਂ ਪਰਮਜੀਤ ਸਿੰਘ ਪੰਜਵੜ ਦੀ ਗੱਲ ਕੀਤੀ ਸੀ, ਉਹ ਕਰ ਰਹੇ ਸੀ। ਪਰ ਇਹ ਦੇਸ਼ਾਂ ਨੂੰ, ਵੈਸਟਰਨ ਦੇਸ਼ਾਂ ਨੂੰ ਬੜਾ ਫਰਕ ਨਹੀਂ ਸੀ, ਪਤਾ ਇਹਨਾਂ ਨੂੰ ਵੀ ਸੀ ਜੀ ਕਿ ਉਹ ਕਰ ਰਹੇ ਆ। ਪਰ ਜਦੋਂ ਇਹਨਾਂ ਦੇ ਇੰਗਲਿਸ਼ ਵਿੱਚ ਕਹਿੰਦੇ ਤੁਹਾਡੇ ਗਾਰਡਨ ਵਿੱਚ ਆਣ ਕੇ ਨਾ ਕੀਤਾ, ਬੈਕ ਗਾਰਡਨ 'ਚ, ਫਿਰ ਤੁਸੀਂ ਉਦੋਂ ਜਾਗੇ ਵੀ ਇਹ ਕੌਣ ਹੁੰਦੇ ਆ ਸਾਡੇ ਮੁਲਕ ਦੇ ਕਾਨੂੰਨ ਦੀਆਂ ਉਲੰਘਣਾ ਕਰ ਰਿਹਾ। ਤਾਂ ਮੈਨੂੰ ਲੱਗਦਾ ਅਮਰੀਕਾ ਦਾ ਸਾਰਿਆਂ ਤੋਂ ਵੱਡਾ ਰੋਲ ਹੈ ਇਹਦੇ ਵਿੱਚ। ਇਹ ਸੁਪਰ ਪਾਵਰ ਆ, ਇਹ ਕੈਨੇਡਾ ਨੂੰ ਵੀ ਹੱਲਾਸ਼ੇਰੀ ਦੇ ਰਿਹਾ ਸੀ, ਕੁਝ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਜੀ। ਇਹ UK ਦੀ ਨਵੀਂ ਸਰਕਾਰ ਕਿਉਂਕਿ ਬਾਈਡਨ ਤੇ ਕੇਅਰ ਸਟਾਰਮਰ ਦੇ ਰਿਲੇਸ਼ਨ ਕਾਫੀ ਕਲੋਜ਼ ਆ। ਪਰ ਜਿਹੜੀਆਂ ਏਜੰਸੀਆਂ ਆ, ਫਾਈਵ ਆਈਜ਼ ਨੇਸ਼ਨ ਏਜੰਸੀਆਂ ਦੀ ਤਾਲਮੇਲ ਹੈਗੀ। ਭਾਵੇਂ ਟਰੰਪ ਇੱਥੇ ਬਣ ਜਾਵੇ, ਭਾਵੇਂ ਟਰੂਡੋ ਲੈਕਟ ਜਾਵੇ, ਕੇਅਰ ਸਟਾਰਮਰ ਆ ਜਾਵੇ, ਜਿਹੜੀਆਂ ਏਜੰਸੀਆਂ ਨੇ ਡੈਫੀਨਿਟਲੀ ਇੱਕ ਕੰਕਲੂਜਨ ਲਾ ਲਈ ਵੀ ਇੰਡੀਆ ਨੂੰ ਤੁਸੀਂ ਟਰਸਟ ਨਹੀਂ ਕਰ ਸਕਦੇ। ਤਾਂ ਆਪਣਾ ਕੰਮ ਆ ਕੈਂਪੇਨ ਕਰਨਾ। ਤਾਂ ਆਪਾਂ ਕਿਸੇ ਵੀ ਸਰਕਾਰ, ਕਿਸੇ ਮੁਲਕ ਵਿੱਚ ਵੀ ਉਹਨਾਂ 'ਤੇ ਸੱਚ ਦੀ ਗੱਲ ਆਪਾਂ ਮੂਹਰੇ ਰੱਖੀ ਜਾਣੀ, ਅਤੇ ਮਹਾਰਾਜ ਦੇ ਹੱਥ ਆ ਵੀ ਪ੍ਰਾਪਤੀ ਕਿੰਨੀ ਕੁ ਹੁੰਦੀ ਆ। ਤਾਂ ਮੈਨੂੰ ਲੱਗਦਾ ਵੀ ਜਿੰਨੀ ਕੁ ਆਪਾਂ ਪ੍ਰਾਪਤੀ ਪਿਛਲੇ 12 ਮਹੀਨਿਆਂ 'ਚ ਕੀਤੀ, ਜਿੱਥੇ ਹੁਣ ਖਾਲਿਸਤਾਨ ਆਪਣੇ ਰਾਜ ਦੀ ਗੱਲ, ਹੁਣ ਲੋਕ ਆਪਾਂ ਨੂੰ ਪੁੱਛ ਰਹੇ ਵੀ ਖਾਲਿਸਤਾਨ ਕਿੱਦਾਂ ਦਾ ਹੋਊਗਾ, ਤੁਸੀਂ ਰਾਜ ਅੱਗੇ ਕੀਤਾ ਸੀ ਜੀ, ਆਪਾਂ ਉਹ ਗੱਲਾਂ ਕਰ ਰਹੇ ਹਾਂ। ਤਾਂ ਮੈਨੂੰ ਲੱਗਦਾ ਵੀ ਜਦੋਂ ਇੱਕ ਪਾਸੇ ਲੇਬਰ ਸਰਕਾਰ ਬਣਦੀ ਤਾਂ 2-3 ਹੈਡਲਾਈਨ ਇੰਡੀਆ ਵਿੱਚ ਲੱਗਦੇ ਵੀ ਹੁਣ ਇਹ ਖਾਲਿਸਤਾਨ ਬਾਰੇ ਕੀ ਨਵੀਂ ਸਰਕਾਰ ਕਰੋ। ਅਸੀਂ ਥੋੜ੍ਹਾ ਕੁਛ ਕਿਹਾ ਖਾਲਿਸਤਾਨ ਬਾਰੇ, ਉਹ ਪਹਿਲਾਂ ਹੀ ਆਪ ਹੀ ਕਹਿਣ ਲੱਗ ਪਏ। ਇਹ ਇੱਕ ਕਮਜ਼ੋਰੀ ਦਾ ਸਾਈਨ ਹੈ, ਇੰਡੀਆ ਦੀ ਕਮਜ਼ੋਰੀ ਦਾ ਸਾਈਨ ਆ ਵੀ ਇਹ ਡਰਦੇ ਆ ਵੀ ਹੋ ਸਕਦਾ ਕੋਈ ਨਵੀਂ ਸਰਕਾਰ ਆ ਜਾਵੇ ਜਿਹੜੀ ਸਿੱਖਾਂ ਦੀ ਗੱਲ ਚੱਕੂਗੀ, ਸਿਰਫ ਆਪਣੇ ਮੁਲਕ ਵਿੱਚ ਨਹੀਂ ਪਰ ਇੰਟਰਨੈਸ਼ਨਲ ਲੈਵਲ 'ਤੇ। ਤਾਂ ਇਹੀ ਆਪਣਾ ਟਾਰਗੇਟ ਹੋਣਾ ਚਾਹੀਦਾ ਵੀ ਸਿੱਖ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਵੱਖਰੇ ਵੱਖਰੇ ਦੇਸ਼ਾਂ 'ਚ, ਯੂਰਪ ਵਿੱਚ, ਇਹ ਆਪਣੇ ਥਾਂ ਆਪਣੇ ਮੁਲਕਾਂ ਵਿੱਚ ਕੈਂਪੇਨ ਕਰਨ ਤਾਂ ਸੱਚ ਦੀ ਹਮੇਸ਼ਾ ਜਿੱਤ ਹੋਣੀ ਆ। ਤਾਂ ਮੈਨੂੰ ਲੱਗਦਾ ਆਪਾਂ ਇਹਦੇ ਵਿੱਚ ਅੱਗੇ ਤੁਰਾਂਗੇ ਜੀ। ਅਤੇ ਇੱਕ ਹੋਰ ਦਵਿੰਦਰਜੀਤ ਸਿੰਘ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਵੀ ਅਸੀਂ ਪ੍ਰਾਪਤੀਆਂ ਕੀਤੀਆਂ ਨੇ ਜਾਂ ਇਸ ਵਕਤ ਜਿਹੜੀ ਖਾਲਿਸਤਾਨ ਦੀ ਸਟਰਗਲ ਹੈਗੀ ਹੈ ਉਹ ਇਸ ਲੈਵਲ 'ਤੇ ਆ ਗਈ ਹੈ, ਭਾਵੇਂ ਉਹ ਭਾਰਤ ਸਰਕਾਰ ਨੂੰ ਪੁੱਠਾ ਹੋਇਆ ਉਹਨਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪੈਂਤੜਾ ਕਿ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਕੇਸ ਹੈ ਉਹ ਡਿਸਕਸ ਹੋ ਰਿਹਾ ਹੈ।
ਲੋਕਾਂ ਨੂੰ ਵੀ ਪਬਲਿਕ ਪਰਸੈਪਸ਼ਨ ਦੇ ਹਵਾਲੇ ਨਾਲ ਜਾਂ ਜਿਹੜੇ ਵੱਖ ਮੁਲਕਾਂ ਦੀਆਂ ਏਜੰਸੀਆਂ ਨੇ ਜਾਂ ਉਹਨਾਂ ਦੇ ਜਿਹੜੇ ਲਾਅਮੇਕਰਸ ਹੈਗੇ ਨੇ, ਕਾਨੂੰਨ ਘਾੜੇ ਨੇ, ਉਹ ਵੀ ਡਿਸਕਸ ਕਰ ਰਹੇ ਨੇ, ਉਹ ਵੀ ਦੇਖ ਰਹੇ ਨੇ ਵੀ ਇਹ ਚੱਲ ਕੀ ਰਿਹਾ ਆ। ਜਿਨ੍ਹਾਂ ਸਿੱਖਾਂ ਨੂੰ ਪਹਿਲਾਂ ਅੱਤਵਾਦੀ ਭਾਰਤ ਸਰਕਾਰ ਕਹਿ ਦਿੰਦੀ ਸੀ ਤੇ ਇੱਥੋਂ ਦੀਆਂ ਸਰਕਾਰਾਂ ਅੱਤਵਾਦੀ ਤੇ ਵੱਖਵਾਦੀ ਮੰਨ ਲੈਂਦੀਆਂ ਸੀ, ਹੁਣ ਉਹੀ ਸਰਕਾਰਾਂ ਸਿੱਖਾਂ ਨੂੰ, ਉਹਨਾਂ ਨੂੰ ਸਿੱਖ ਐਕਟਿਵਿਸਟ ਕਹਿ ਰਹੀਆਂ ਨੇ ਤੇ ਸਿੱਖ ਲੀਡਰ ਕਹਿ ਕੇ ਐਡਰੈਸ ਕਰ ਰਹੀਆਂ ਨੇ। ਇਹ ਇੱਕ ਬੜੀ ਵੱਡੀ ਤਬਦੀਲੀ ਆਈ ਹੈ। ਤੁਸੀਂ ਵੀ ਜ਼ਿਕਰ ਕੀਤਾ ਵੀ ਇਹ ਗੇਮ ਚੇਂਜਰ ਹੈ। ਹੁਣ ਇਸ ਦੇ ਪਿੱਛੇ ਜਿਹੜਾ ਕੰਮ ਹੋਇਆ ਉਸ ਹਵਾਲੇ ਨਾਲ ਤੁਸੀਂ ਕੀ ਦੇਖਦੇ ਹੋ? ਖਾਸ ਤੌਰ ਤੇ ਜੇ ਯੂਕੇ ਦੀ ਗੱਲ ਕਰਨੀ ਹੋਵੇ, ਤੁਸੀਂ ਸਿੱਖ ਮੈਨੀਫੈਸਟੋ ਦੇ ਥੱਲੇ ਇੱਕ ਲੌਬਿੰਗ ਐਫਰਟ ਸ਼ੁਰੂ ਕੀਤਾ, ਸੋ ਮੈਂ ਉਹਦੇ ਬਾਰੇ ਤੁਹਾਡਾ ਥੋੜ੍ਹਾ ਜਿਹਾ ਐਕਸਪੀਰੀਅੰਸ ਜਾਣਨਾ ਚਾਹੂੰਗਾ। ਪਿਛਲੇ ਆਲਮੋਸਟ 10-12 ਸਾਲਾਂ ਤੋਂ ਜਦੋਂ ਤੋਂ ਤੁਸੀਂ ਇਹ ਗੱਲ ਸ਼ੁਰੂ ਕੀਤੀ ਹੈ ਤੇ ਫਿਰ MP ਬਣਾਉਣ ਤੱਕ ਬੀਬੀ ਪ੍ਰੀਤ ਕੌਰ ਗਿੱਲ ਤੇ ਤਨਮਨਜੀਤ ਸਿੰਘ ਢੇਸੀ ਤੇ ਅੱਜ ਹੁਣ 12 ਨਵੇਂ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਆ ਇਸ ਨਵੀਂ ਸਰਕਾਰ ਦੇ ਵਿੱਚ, ਲੇਬਰ ਪਾਰਟੀ ਦੇ ਵਿੱਚ ਚੁਣੇ ਗਏ ਆ। ਸੋ ਇਹ ਜਿਹੜਾ ਸਫ਼ਰ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਤਾਂ ਕਿ ਅਸੀਂ ਇਹਦੇ ਤੋਂ ਸੇਧ ਲੈ ਕੇ ਹੋਰ ਮੁਲਕਾਂ ਦੇ ਵਿੱਚ ਇਹਨੂੰ ਅਸੀਂ ਰਿਪੀਟ ਵੀ ਕਰ ਸਕੀਏ ਜਾਂ ਇਹਦੇ ਤੋਂ ਦੇਖ ਸਕੀਏ ਵੀ ਅੱਗੇ ਅਸੀਂ ਕਿਵੇਂ ਵਧਣਾ ਆ? ਭਾਈ ਦੇਖੋ, ਇਹ ਜਿਹੜਾ ਮੁੱਦਾ ਤੁਸੀਂ ਉਠਾਇਆ ਇਹ ਹੈਗਾ ਕਾਫੀ ਕੰਪਲੀਕੇਟਡ। ਜੇ ਆਪਾਂ ਦੇਖੀਏ ਵੀ ਜਿਹੜਾ ਇੰਡੀਆ ਸਰਕਾਰ ਦਾ ਕੰਮ ਆ, ਉਹਨਾਂ ਬਾਹਰਲੀਆਂ ਸਰਕਾਰਾਂ ਨੂੰ ਸਿੱਖਾਂ ਨੂੰ ਡੀਮੋਨਾਈਜ਼ ਕਰਨਾ ਵੀ ਇਹਨਾਂ ਤੋਂ ਖਤਰਾ ਆ। ਮੈਨੂੰ ਹਜੇ ਵੀ ਉਹ ਚਿੱਠੀ ਚੇਤਾ, 30 ਜੂਨ 1984 ਦਰਬਾਰ ਸਾਹਿਬ ਦਾ ਅਟੈਕ ਹੋ ਗਿਆ ਤੇ ਇੰਦਰਾ ਗਾਂਧੀ ਮਾਰਗਰਟ ਥੈਚਰ ਨੂੰ ਲਿਖ ਰਹੀ ਇੰਗਲਿਸ਼ ਵਿੱਚ ਪਹਿਲੇ ਸੈਂਟੈਂਸ, ਬਿਵੇਅਰ ਆਫ ਸਿੱਖਸ ਇਨ ਅ ਰਿਲੀਜੀਅਸ ਗਾਰਬ। ਇਹਦਾ ਮਾਨਾ ਜਿਹੜੇ ਸਿੱਖਾਂ ਦੀ ਆਇਡੈਂਟੀਟੀ ਹੈ, ਇਹਨਾਂ ਤੋਂ ਖਤਰਾ ਆ। ਇਹ ਡੀਮੋਨਾਈਜੇਸ਼ਨ 1984 ਵਿੱਚ ਸ਼ੁਰੂ ਹੋ ਗਈ ਸੀ। ਜੇ ਇੰਦਰਾ ਗਾਂਧੀ ਨੇ ਮਾਰਗਰਟ ਥੈਚਰ ਨੂੰ ਲਿਖਿਆ, ਮੈਨੂੰ ਨਹੀਂ ਚੇਤਾ ਕੌਣ ਪ੍ਰੈਜ਼ੀਡੈਂਟ ਸੀ 1984 'ਚ ਇੱਥੇ ਅਮਰੀਕਾ, ਕੈਨੇਡਾ ਦਾ ਕੌਣ ਸੀ ਪ੍ਰਾਈਮ ਮਿਨਿਸਟਰ, ਪਰ ਇਹ ਚਿੱਠੀਆਂ ਸਾਰੇ ਥਾਂ 'ਤੇ ਗਈਆਂ ਹੋਣੀਆਂ ਵੀ ਸਿੱਖਾਂ ਤੋਂ ਤੁਹਾਨੂੰ ਖਤਰਾ ਹੋਣਾ ਚਾਹੀਦਾ, ਜਿਹੜੇ ਕੇਸਾਧਾਰੀ ਆ, ਦਸਤਾਰਧਾਰੀ ਆ। ਇਹ ਗੱਲ ਇਹਨਾਂ ਨੇ 40 ਸਾਲ ਆਪਾਂ ਨੂੰ ਡੀਮੋਨਾਈਜ਼ ਕੀਤਾ। ਕਈ ਥਾਂ 'ਤੇ ਸਕਸੈਸਫੁਲ ਹੋਏ, ਕਈ ਥਾਂ 'ਤੇ ਫੇਲ ਵੀ ਹੋ ਗਿਆ, ਪਰ ਫੇਲ ਇਹਨਾਂ ਨੂੰ ਹੋਣਾ ਹੀ ਹੋਣਾ ਸੀ। ਟ੍ਰਾਂਸਨੈਸ਼ਨਲ ਪ੍ਰੈਸ਼ਰ ਨੇ ਇੱਕ ਕਿਸਮ ਦਾ ਬਾਹਰ ਸਾਈਨ ਆ ਗਿਆ ਵੀ ਇੱਕ ਫੇਲ ਹੋ ਗਿਆ, ਬਿਕਾਜ਼ ਇਹਨਾਂ ਨੇ ਦੇਖਿਆ ਵੀ ਸਿੱਖੀ ਤਾਂ ਬਾਹਰਲੇ ਦੇਸ਼ਾਂ ਵਿੱਚ ਦੇਖੋ। ਅਸੀਂ ਵੀ ਹੁਣ ਇੱਥੇ ਜਿਹੜਾ ਯੰਗ ਹੋਇਆ ਸੀ ਇੱਥੇ ਨਿਊ ਜਰਸੀ ਵਿੱਚ, ਉੱਥੇ ਆਏ ਸੀ 2 ਦਿਨ ਵਿੱਚ। ਜਦੋਂ ਆਪਾਂ ਨੌਜਵਾਨ ਦੇਖਦੇ ਹਾਂ ਸ਼ਾਸਤਰ ਗੱਤਕਾ ਖੇਲਦੇ, ਇਹ ਚੀਜ਼ ਤਾਂ ਇਹ ਖਤਮ ਕਰਨੀ ਚਾਹੁੰਦੇ ਸੀ 40 ਸਾਲ ਪਹਿਲਾਂ, ਪਰ ਉਹ ਗੱਲ ਵਧੀ ਆ ਬਾਹਰਲੇ ਦੇਸ਼ਾਂ ਵਿੱਚ। ਪਰ ਆਪਾਂ ਇਹ ਜਿਹੜੀ ਲੜਾਈ ਆ, ਮੇਰੀ ਗੱਲ ਕੀਤੀ ਸੱਚ ਦੀ ਜਿਹੜੀ ਲੜਾਈ ਆ, ਜਿਹੜੇ ਆਪਣੇ ਸਿੱਖੀ ਦੇ ਵੈਲਿਊ ਆ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹ ਜਿਹੜੀਆਂ ਗੱਲਾਂ ਆ, ਇਹ ਮੈਨੂੰ ਲੱਗਦਾ ਹਰ ਥਾਂ 'ਤੇ ਜਿੱਥੇ ਸਿੱਖ ਗਏ ਆ। ਅਸੀਂ ਵੀ ਜਦੋਂ ਨੌਨ ਸਿੱਖ ਨੂੰ ਪੁੱਛੀਦਾ, UK 'ਚ ਪੁੱਛੀਏ, ਮੈਨੂੰ ਲੱਗਦਾ ਆਸਟ੍ਰੇਲੀਆ ਪੁੱਛੇ, ਇੱਥੇ ਪੁੱਛੇ, ਕੈਨੇਡਾ, ਉਹ ਕਹਿੰਦੇ ਇਹ ਹਾਰਡ ਵਰਕਿੰਗ ਆ, ਇਹ ਕਿਰਤ ਕਰਦੇ। ਦੇਖੋ ਚੈਲੰਜ ਆਪਣੇ ਲਈ ਬਾਹਰਲੇ ਦੇਸ਼ਾਂ 'ਚ ਜੋ ਕੁਛ ਮੈਂ ਦੇਖਿਆ ਪਿਛਲੇ ਕਈ ਹਫ਼ਤਿਆਂ ਵਿੱਚ, ਕਈ ਜਿਹੜੇ ਆਪਣੇ ਸਿੱਖ ਪੰਜਾਬ ਤੋਂ ਥੋੜ੍ਹਾ ਚਿਰ ਪਹਿਲੋਂ ਆਏ ਆ, ਉਹ ਚਾਹੁੰਦੇ ਆ ਕਿਰਤ ਕਰਨੀ, ਕਈ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ, ਕਈ ਗਲਤ ਪਾਸੇ ਵੀ ਲੱਗ ਜਾਂਦੇ ਵੀ ਛੇਤੀ ਪੈਸਾ ਬਣਾਈਏ। ਇਹ ਗੱਲਾਂ ਹੈਗੀਆਂ ਆਪਾਂ ਨੂੰ ਬਦਨਾਮੀ ਦੇਣ ਲਈ ਬਾਹਰਲੇ ਦੇਸ਼ਾਂ 'ਚ। ਇਹ ਤੋਂ ਆਪਾਂ ਵੀ ਧਿਆਨ ਦੇਣਾ, ਬਿਕਾਜ਼ ਗੁਰੂ ਸਾਹਿਬ ਨੇ ਜਿਹੜੀ ਇਹ ਗੱਲ ਚਲਾਈ ਸੀ, ਗੁਰੂ ਨਾਨਕ ਦੇਵ ਨੇ, ਕਿਰਤ ਕਰਨੀ, ਇਹ ਬਹੁਤ ਜ਼ਰੂਰੀ ਹੈ। ਦੂਸਰੇ ਪਾਸੇ ਜਦੋਂ ਆਪਾਂ ਨੌਨ ਸਿੱਖਾਂ ਨਾਲ ਗੱਲ ਕਰਦੀ, ਉਹ ਕਹਿੰਦੇ ਹੁੰਦੇ ਸਿੱਖ ਟੋਲਰੈਂਟ ਬਹੁਤ ਆ ਵੀ ਇਹਨਾਂ ਨੂੰ ਗਰਮ ਨਹੀਂ ਹੋਣਾ ਹੋਰ ਕਿਸੇ ਨਾਲ। ਆਪਸ ਵਿੱਚ ਆਪਾਂ ਬਹੁਤ ਗਰਮ ਹੋ ਜਾਂਦੇ, ਪਰ ਆਪਾਂ ਦੂਸਰਿਆਂ ਨਾਲ ਨਹੀਂ ਗਰਮ ਹੁੰਦੇ, ਬਹੁਤ ਘੱਟ ਹੁੰਦੇ ਆ। ਇਹ ਜਿਹੜੇ ਆਪਣੇ ਵੈਲਿਊਜ਼ ਆ, ਇਹ ਵੈਲਿਊਜ਼ ਨੇ ਹਮੇਸ਼ਾ ਸਰਕਾਰਾਂ ਨੂੰ ਐਂਡ ਆਫ ਦ ਡੇ ਬਦਲਣਾ ਹੀ ਬਦਲਣਾ। ਬਿਕਾਜ਼ ਪਬਲਿਕ ਓਪੀਨੀਅਨ ਕਾਊਂਟ ਕਰਦਾ, ਮੀਡੀਆ ਕਾਊਂਟ ਕਰਦਾ। ਆਪਣੀ ਮੀਡੀਆ ਪ੍ਰੈਜੈਂਟੇਸ਼ਨ ਸਹੀ ਹੋਣੀ ਚਾਹੀਦੀ ਜੀ, ਵੀ ਆਪਾਂ ਚੰਗੇ ਕੰਮਾਂ ਲਈ, ਜਿੱਦਾਂ ਖਾਲਸਾ ਏਡ ਆ, ਚੰਗੇ ਕੰਮ ਕਰਦਾ। ਹੁਣ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਵੀ ਕੋਈ ਘਟਨਾ ਵਾਪਰ ਜਾਂਦੀ ਆ, ਖਾਲਸਾ ਏਡ ਹੋਏ, ਯੂਨਾਈਟਿਡ ਸਿੱਖਸ ਵਾਲੇ, ਇਹ ਪਹੁੰਚਦੇ ਆ ਉੱਥੇ, ਜੇ ਕੰਮ ਕਰਦੇ ਆ। ਇਹ ਬਹੁਤ ਚੰਗੀ ਚੀਜ਼ ਆ, ਪਰ ਇਹਨਾਂ ਨੇ ਇੱਕ ਸਿੱਖਾਂ ਦੀ ਇਮੇਜ ਬਹੁਤ ਪੋਜ਼ੀਟਿਵਲੀ ਪੋਰਟਰੇ ਕੀਤੀ, ਜਿੱਥੇ ਹੋਰ ਲੋਕ ਕਿ ਵੀ ਡਰਦੇ ਜਾਂਦੇ ਵੀ ਨਹੀਂ ਹੁੰਦੇ ਸੀ। ਹੁਣ ਇਹੀ ਚੀਜ਼ਾਂ ਲੌਂਗ ਟਰਮ ਵਿੱਚ ਕਾਊਂਟ ਹੋਣੀਆਂ ਵੀ ਹਰ ਸਿੱਖ ਦਾ ਫਰਜ਼ ਬਣਦਾ ਉਹ ਐਂਬੈਸਡਰ ਆ, ਜਿੱਥੇ ਮਰਜ਼ੀ ਰਹਿ ਰਿਹਾ,
ਜੇ ਉਹ ਸਿੱਖੀ ਸਰੂਪ ਵਿੱਚ ਆ, ਜੇ ਉਹ ਚੰਗੇ ਕੰਮ ਕਰਨਗੇ ਉਹ ਚੰਗੇ ਕੰਮ ਰੈਕਗਨਾਈਜ਼ ਹੋਣੇ, ਜੋ ਮਾੜੇ ਕੰਮ ਕਰਨੇ ਉਹ ਵੀ ਰੈਕਗਨਾਈਜ਼ ਹੋਣੇ। ਤਾਂ ਉਹ ਅੰਬੈਸਡਰ ਆ ਵੀ ਜਿਹੜੇ ਗੁਰੂ ਸਾਹਿਬ ਨੇ ਆਪਾਂ ਨੂੰ ਰਸਤਾ ਦਿੱਤਾ, ਜੇ ਆਪਾਂ ਰਸਤੇ 'ਤੇ ਰਹੀਏ ਫਿਰ ਮੈਨੂੰ ਲੱਗਦਾ ਵੀ ਉਹ ਪ੍ਰਾਪਤੀਆਂ ਆਪਣੀਆਂ ਹੋਣੀਆਂ। ਸਰਕਾਰਾਂ ਬਦਲ ਜਾਣੀਆਂ ਜੀ, ਸਰਕਾਰ ਦੇ ਬੰਦੇ ਵੀ ਬਦਲ ਜਾਂਦੇ, ਪਰ ਜਿਹੜਾ ਸੱਚ ਆ ਸੱਚ ਹੀ ਰਹਿਣਾ। ਤਾਂ ਮੈਨੂੰ ਲੱਗਦਾ ਇਹ ਤਾਂ ਆ ਵੀ ਇਹ ਜਿਹੜੀ ਆਪਣੀ ਲੜਾਈ ਆ, ਮੈਂ ਸਿਰਫ ਇੱਕ ਹੋਰ ਐਗਜ਼ਾਮਪਲ ਦੇਣਾ ਕਿਉਂਕਿ ਮੈਂ ਦਿੰਦਾ ਹੁੰਦਾ ਵੀ ਜਦੋਂ 6ਵੇਂ ਪਾਤਸ਼ਾਹ ਨੇ ਅਕਾਲ ਤਖਤ ਸਥਾਪਿਆ ਸੀ ਜੀ, ਐਕਚੁਅਲੀ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਦੀ ਸਾਜਨਾ ਕੀਤੀ ਉਹ 93 ਈਅਰਸ ਲੇਟਰ ਕੀਤੀ ਸੀ। ਆਪਾਂ ਸਿਰਫ 40 ਸਾਲ ਹੀ ਹੋਏ 1984 ਤੋਂ ਬਾਅਦ। ਤਾਂ ਆ ਵੀ ਐਕਚੁਅਲੀ ਗੁਰੂ ਸਾਹਿਬ ਨੂੰ ਇੰਨਾ ਚਿਰ ਲੱਗ ਗਿਆ ਸੀ, ਪਰ ਦੇਖ ਲਓ ਬੰਦਾ ਸਿੰਘ ਬਹਾਦਰ ਨੇ ਫਿਰ ਰਾਜ ਕਿੰਨੀ ਛੇਤੀ ਸਥਾਪਿਤ ਕਰਦਾ ਸੀ, ਪਹਿਲਾ ਸਿੱਖ ਰਾਜ ਜੀ ਖਾਲਸਾ ਦੇ ਸਾਜਨਾ ਤੋਂ ਬਾਅਦ। ਤਾਂ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ 50 ਸਾਲ ਦਾ ਰਾਜ, ਇਹ ਜਾਣਿਆ ਪਛਾਣਿਆ, ਇਹ ਅਸੀਂ ਜੋ ਸਿੱਖ ਮੈਨੀਫੈਸਟੋ ਦੀ ਅਸੀਂ ਗੱਲ ਕੀਤੀ ਸੀ, ਇਹ ਗੱਲਾਂ ਐਕਚੁਅਲੀ ਪੜ੍ਹਨ ਵਾਲੀਆਂ ਵੀ ਜਿਹੜਾ ਸਿੱਖਾਂ ਦੀ ਕਿੰਗਡਮ ਸੀਗੀ ਉਦੋਂ ਉਹ 12ਵੀਂ ਸੀਗੀ ਪੋਪੂਲੇਸ਼ਨ ਦੇ ਹਿਸਾਬ ਨਾਲ, ਤਾਂ ਯੂਕੇ ਦੀ ਏਰੀਆ ਦੇ ਸਿਰਫ ਡਬਲ ਸਾਈਜ਼ ਸੀ ਜੀ। ਤਾਂ ਉਦੋਂ ਅਮਰੀਕਾ ਦੀ ਪੋਪੂਲੇਸ਼ਨ ਸੀ 5.5 ਮਿਲੀਅਨ ਤੇ ਸਿੱਖ ਕਿੰਗਡਮ ਸੀ 12.5 ਮਿਲੀਅਨ। ਕੈਨੇਡਾ ਦੀ ਸਿਰਫ 3 ਲੱਖ ਸੀ ਪੋਪੂਲੇਸ਼ਨ ਤੇ ਯੂਕੇ ਦੀ 10.5 ਮਿਲੀਅਨ ਸੀ। ਇਹ ਤਾਂ ਬਹੁਤ ਵੱਡੀ ਸਟੇਟ ਗਿਣਤੀ ਦੇ ਰੂਪ ਸੀ। ਤਾਂ ਉਦੋਂ ਸਿੱਖ ਉੱਥੇ ਸਿਰਫ 10% ਹੀ ਸੀ ਜੀ। ਇਹਦਾ ਮੈਂ ਨਾ ਸਿੱਖਾਂ ਨੇ ਰਾਜ ਕੀਤਾ ਜਦੋਂ ਇਹਨਾਂ ਦੀ ਗਿਣਤੀ ਸਿਰਫ 10%। ਅੱਜ ਤਾਂ ਬੰਦੇ ਰੋਣ ਲੱਗ ਪੈਂਦੇ ਵੀ ਪੰਜਾਬ ਵਿੱਚ ਆਪਣੀ ਗਿਣਤੀ ਘਟ ਗਈ, ਕਿਉਂਕਿ ਜਿਹੜਾ ਰਾਜ ਸੀ ਉਹ ਸਿੱਖ ਪ੍ਰਿੰਸੀਪਲਸ 'ਤੇ ਸੀ। ਜਿਹੜੀ ਆਪਾਂ ਗੱਲਾਂ ਕੀਤੀਆਂ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਗੱਲ ਦੇ ਵਿੱਚ ਕਿਰਤ ਕਰੋਗੇ, ਇਸ ਚੀਜ਼ ਨੇ ਦੁਨੀਆ ਨੇ ਝੱਟ ਪਛਾਣ ਲੈਣਾ ਵੀ ਇਹਨਾਂ ਕੋਲ ਕਈ ਚੀਜ਼ਾਂ ਹੈਗੀਆਂ ਜਿਹੜੀ ਆਪਣੀ ਆਈਡੈਂਟੀਟੀ ਉੱਦਾਂ ਹੀ ਨਹੀਂ ਦਿੱਤੀ ਸੀ ਗੁਰੂ ਸਾਹਿਬ ਨੇ ਜੀ, ਕੋਈ ਕਾਰਨ ਸੀ ਇਹਦੇ ਪਿੱਛੇ। ਤਾਂ ਮੈਨੂੰ ਲੱਗਦਾ ਬਹੁਤ ਕੁਛ ਆਪਣੇ ਕੋਲ ਆ ਜਿਹੜੇ ਪਬਲਿਕ ਹੁਣ ਪੁੱਛ ਰਿਹਾ। ਮੈਂ ਤਾਂ ਕਹਿੰਦਾ ਇਹ ਇੱਕ ਕਿਸਮ ਦਾ ਧੰਨਵਾਦ ਹੈ ਇੰਡੀਆ ਸਰਕਾਰ ਨੇ ਜਿਹਨਾਂ ਟਰਾਂਸਨੈਸ਼ਨਲ ਰਿਪਰੈਸ਼ਨ ਸ਼ੁਰੂ ਕਰਤਾ। ਤਾਂ ਲੋਕ ਸਾਨੂੰ ਪੁੱਛਣਾ ਵੀ ਖਾਲਿਸਤਾਨ ਹੈ ਕੀ ਚੀਜ਼, ਕਿੱਦਾਂ ਦਾ ਖਾਲਿਸਤਾਨ ਹੋਊਗਾ, ਉੱਥੇ ਵੱਖਰੇ ਵੱਖਰੇ ਧਰਮਾਂ ਲੋਕਾਂ ਨੂੰ ਪੂਰੀ ਖੁੱਲ੍ਹ ਹੋਊਗੀ ਜੀ, ਜ਼ਰੂਰ ਖੁੱਲ੍ਹ ਹੋਊਗੀ। ਖੁੱਲ੍ਹ ਸੀ ਬੰਦਾ ਸਿੰਘ ਬਹਾਦਰ ਤੇ ਖੁੱਲ੍ਹ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਤੇ। ਤਾਂ ਆਉਣ ਵਾਲੇ ਸਮੇਂ 'ਚ ਉਹ ਸਿੱਖ ਰਾਜ ਹੋਇਆ, ਉਦੋਂ ਵੀ ਹਰ ਧਰਮ ਵਿੱਚ ਖੁੱਲ੍ਹ ਹੋਣੀ ਆ ਵੀ ਆਪਣੇ ਧਰਮ ਵਿੱਚ ਉੱਪਰ ਪੱਖ ਰਹਿਣ ਤੇ ਉਹ ਪ੍ਰੈਕਟਿਸ ਕਰਨ, ਕਿਸੇ ਨੂੰ ਖਤਰਾ ਨਹੀਂ ਹੋਣਾ। ਤਾਂ ਇਹ ਗੱਲਾਂ ਜਦੋਂ ਆਪਾਂ ਐਕਸਪਲੇਨ ਕਰਦੇ ਲੋਕ ਮੈਨੂੰ ਬਹੁਤ ਗੱਲਾਂ ਵਿੱਚ ਚੇਤਾ ਆਉਂਦੇ ਮੈਨੂੰ। ਸਿੰਥੀਆ ਕੈਪਲੀ ਮਹਿਮੂਦ ਨੇ ਜਿਹੜੀ ਕਿਤਾਬ ਲਿਖੀ ਸੀ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਇੱਕ ਚੈਪਟਰ ਅਵਤਾਰ ਸਿੰਘ ਬ੍ਰਹਮੇ ਦੀ ਲਿਖੀ ਆ। ਤਾਂ ਉਹਦੇ ਵਿੱਚ ਲਿਖਿਆ ਵੀ ਇੱਕ ਮੇਰਾ ਸਟੂਡੈਂਟ ਕਹਿੰਦਾ ਜੇ ਇੱਦਾਂ ਦੇ ਸਿੱਖ ਆ ਸਾਰਿਆਂ ਨੂੰ ਸਿੱਖ ਬਣਨਾ ਚਾਹੀਦਾ। ਇਹ ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਈਆਂ, ਸ਼ਹਾਦਤ ਨੇ ਸਿਖਾਈਆਂ, ਮੈਨੂੰ ਲੱਗਦਾ ਇਹ ਆਪਾਂ ਦੁਨੀਆ ਭਰ ਦੇ ਲੋਕਾਂ ਨਾਲ ਇਹ ਸ਼ੇਅਰ ਨਹੀਂ ਕਰ ਸਕੇ। ਪਰ ਜਦੋਂ ਆਪਾਂ ਸ਼ੇਅਰ ਕਰਦੇ ਹਾਂ ਉਹ ਸੋਚਦੇ ਵੀ ਇਹ ਤਾਂ ਕਮਾਲ ਦੀ ਗੱਲ ਆ ਵੀ ਦੇਖੋ ਇਹ ਇੱਕ ਨਵਾਂ ਧਰਮ ਚਲਾਇਆ ਸੀ ਗੁਰੂ ਸਾਹਿਬ ਨੇ ਜੀ। ਤਾਂ ਜਿਹੜੀਆਂ ਗੁਰੂ ਸਾਹਿਬ ਨੇ ਕਹਿ ਲਓ ਔਰਤਾਂ ਦੀ ਬਰਾਬਰਤਾ ਦੀ ਗੱਲ ਕੀਤੀ ਸੀ, ਅਸੀਂ ਤਾਂ ਦੇਖੀਏ ਯੂਕੇ 'ਚ ਜਨਾਨੀਆਂ ਨੂੰ ਕਦੋਂ ਵੋਟ ਮਿਲਣ ਲੱਗੀ ਸੀ, 100 ਸਾਲ ਪਹਿਲਾਂ ਹੀ ਮਿਲਣ ਲੱਗੀ ਸੀ। ਤਾਂ ਆਪਾਂ ਵੱਖਰੇ ਵੱਖਰੇ ਹਿਸਟਰੀ ਮੁਲਕਾਂ 'ਚ ਦੇਖ ਲਈਏ, ਉਹਨਾਂ ਨੇ ਔਰਤਾਂ ਨੂੰ ਬਹੁਤ ਦਬਾਇਆ ਸੀ, ਪਰ ਗੁਰੂ ਸਾਹਿਬ ਨੇ ਤਾਂ ਇਹ ਸ਼ੁਰੂ 'ਚ ਹੀ ਗੱਲ ਕਰਤੀ ਸੀ। ਪਰ ਇਹ ਚੀਜ਼ਾਂ ਆਪਾਂ ਸਮਝਾ ਨਹੀਂ ਸਕੇ। ਪਰ ਮੈਨੂੰ ਲੱਗਦਾ ਹੁਣ ਮੌਕਾ ਆਪਾਂ ਨੂੰ ਮਿਲਣਾ, ਹਰ ਸਿੱਖ ਨੂੰ ਅੰਬੈਸਡਰ ਬਣਨਾ ਚਾਹੀਦਾ, ਹਰ ਸਿੱਖ ਨੂੰ ਇੰਨੀ ਤਾਕਤ ਹੋਣੀ ਚਾਹੀਦੀ ਆ ਵੀ ਆਪਾਂ ਗੱਲ ਕਰੀਏ ਵੀ ਸਾਡਾ ਰਾਜ ਸੀਗਾ ਤਾਂ ਰਾਜ ਸਾਡਾ ਹੋਣਾ, ਅਸੀਂ ਕੋਈ ਨਵੀਂ ਗੱਲ ਨਹੀਂ ਕਰ ਰਹੇ। ਨਹੀਂ, ਬਿਲਕੁਲ। ਸੋ ਜਾਂਦੇ ਜਾਂਦੇ ਮੈਂ ਚਾਹੂੰਗਾ ਵੀ ਸਾਡੇ ਦਰਸ਼ਕਾਂ ਲਈ ਤੇ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਲਈ ਤੁਸੀਂ ਕੋਈ ਸੰਦੇਸ਼ ਦੇ ਸਕੋ। ਜਿਵੇਂ ਅਸੀਂ ਲੌਬਿੰਗ ਐਫਰਟ ਦੀ ਗੱਲ ਕਰ ਰਹੇ ਹਾਂ ਵੀ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਬੈਠ ਕੇ ਕਿਸ ਤਰੀਕੇ ਦੇ ਨਾਲ ਕੌਮੀ ਘਰ ਦੀ ਗੱਲ ਅੱਗੇ ਤੋਰ ਸਕਦੇ ਹਾਂ ਆਪਣੇ ਹਿਸਾਬ ਦੇ ਨਾਲ। ਅਤੇ ਜਿਹੜੇ ਲੌਬਿੰਗ ਐਫਰਟਸ ਨੇ ਇੱਥੋਂ ਦੀਆਂ ਸਰਕਾਰਾਂ ਦੇ ਨਾਲ ਜਿਹੜੀ ਤੁਸੀਂ ਗੱਲਬਾਤ ਕਰਨੀ ਹੈ, ਕਿਉਂਕਿ ਐਟ ਦੀ ਐਂਡ ਆਫ ਦ ਡੇ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਹੜੀ ਇਨਫਲੂਐਂਸ ਆ, ਹੁਣ ਅਸੀਂ ਫਾਰਮਰ ਸਟਰਗਲ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈਗੀ ਆ। ਮਤਲਬ ਭਾਰਤ ਸਰਕਾਰ ਨੂੰ ਦੁੱਖ ਕਿਸ ਗੱਲ ਦਾ ਹੋਇਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਾਡੀਆਂ ਆਰਗੇਨਾਈਜੇਸ਼ਨਸ ਐਕਟਿਵ ਹੈਗੀਆਂ ਨੇ ਉਹਨਾਂ ਨੇ ਇੱਥੇ ਦੀਆਂ ਸਰਕਾਰਾਂ 'ਤੇ ਵੀ ਦਬਾਅ ਪਾਇਆ
ਪਾਇਆ ਤੇ ਪਬਲਿਕ ਪਰਸੈਪਸ਼ਨ ਜਾਂ ਪਬਲਿਕ ਓਪੀਨੀਅਨ ਨੂੰ ਵੀ ਸ਼ਿਫਟ ਕੀਤਾ ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ। ਇਹਨਾਂ ਐਫਰਟਸ ਨੂੰ ਅਸੀਂ ਹੋਰ ਕਿਵੇਂ ਐਨਹਾਂਸ ਕਰ ਸਕਦੇ ਹਾਂ ਤਾਂ ਕਿ ਜੋ ਸਾਡੇ ਤੇ ਰਿਪਰੈਸ਼ਨ ਹੋ ਰਿਹਾ ਉਹਨੂੰ ਲਾਈਮਲਾਈਟ 'ਚ ਵੀ ਲਿਆਂਦਾ ਜਾ ਸਕੇ ਐਂਡ ਐਟ ਦ ਸੇਮ ਟਾਈਮ ਅਸੀਂ ਉਸ ਦੇ ਇਨਸਾਫ ਵੱਲ ਨੂੰ ਤੁਰ ਸਕੀਏ? ਭਾਈ ਦੇਖੋ, ਪਹਿਲੀ ਚੀਜ਼ ਤਾਂ ਜਿੰਨੇ ਵੀ ਨੌਜਵਾਨ TV 84 ਨੂੰ ਦੇਖ ਰਹੇ ਆ, ਦੇਖੋ ਸਾਡਾ ਵੀ ਜਨਮ UK ਦਾ, ਅਸੀਂ ਧਾਣੀਆਂ ਚਿੱਟੀਆਂ ਹੋ ਗਈਆਂ ਜੀ, ਪਰ ਸਾਡਾ ਜਨਮ UK ਦਾ ਆ। ਤਾਂ ਆ ਵੀ ਐਕਚੁਅਲੀ ਜਿਹੜੇ ਜੰਮਪਲ ਆ, ਜੰਮਪਲ ਅਮਰੀਕਾ ਦੇ, ਕੈਨੇਡਾ ਦੇ, UK ਦੇ, ਸਾਡੇ ਤਕਰੀਬਨ ਹੁਣ 60% UK ਦੇ ਸਿੱਖ UK ਦੇ ਜੰਮਪਲ ਆ। ਤੇ ਇਹ ਗਿਣਤੀ ਵਧਣੀ ਆ, ਘਟਣੀ ਨਹੀਂ। ਤਾਂ ਇਹ ਕੀ ਹੋ ਜਾਂਦਾ ਵੀ ਜਿਹੜੀਆਂ ਕਹਿ ਲਓ ਸਾਡੇ ਜਦੋਂ ਪਿਤਾ ਜੀ 1950s ਵਿੱਚ ਆਏ ਸੀ, ਉਹ ਤਾਂ ਆਏ ਸੀ ਵੀ 2 ਸਾਲ ਅਸੀਂ ਰਹਿਣਾ, ਫਿਰ ਪਿੱਛੇ ਚੱਲ ਜਾਣਾ, ਮਦਦ ਪਿੱਛੇ ਭੇਜਣੀ। ਪਰ ਇੱਕ ਪ੍ਰੋਬਲਮ ਸੀਗੀ ਵੀ ਜਿਹੜੀ ਸਾਡੇ ਫਾਦਰ ਦੀ ਜਨਰੇਸ਼ਨ ਸੀ, ਤਾਂ ਸੰਤ ਜਰਨੈਲ ਸਿੰਘ ਹਮੇਸ਼ਾ ਇਹ ਗੱਲ ਕਰਦੇ ਸੀ, ਉਹਨਾਂ ਐਕਚੁਅਲੀ ਇੱਕ ਗੁਲਾਮੀ ਸੀ ਜੀ। ਉਹ ਗੁਲਾਮੀ ਦੀ ਸੋਚ ਪਹਿਲਾਂ ਬ੍ਰਿਟਿਸ਼ ਨੇ, ਇਹ ਇੰਡੀਆ ਸਰਕਾਰ ਨੇ ਉਹ ਵਿੱਚ ਆਪਣੇ ਹੱਡਾਂ ਵਿੱਚ ਸੀ, ਆਪਣੇ ਲਹੂ ਵਿੱਚ ਸੀ। ਪਰ ਜਿਹੜੀ ਆਉਣ ਵਾਲੀ ਪਨੀਰੀ ਹੁੰਦੀ ਆ, ਜਿਨ੍ਹਾਂ ਦਾ ਜਨਮ ਬਾਹਰਲੇ ਵੈਸਟਰਨ ਮੁਲਕਾਂ 'ਚ ਹੈ, ਜਿੱਥੇ ਉਹਨਾਂ ਦੀ ਖੋਲ੍ਹ ਵੀ ਉਹ ਗੱਲ ਕਰ ਸਕਦੇ, ਉਹ ਕਹਿੰਦੇ ਇਹ ਨਹੀਂ ਸਾਡਾ ਦੇਸ਼ ਆ, ਅਮਰੀਕਾ ਸਾਡਾ ਦੇਸ਼, ਕੈਨੇਡਾ ਸਾਡਾ ਦੇਸ਼, UK ਸਾਡਾ ਦੇਸ਼, ਇਹ ਸਾਡੀ ਸਰਕਾਰ ਹੈ, ਇਹ ਸਾਡੇ ਲਈ ਕੰਮ ਕਰਦੇ। ਜਦੋਂ ਇਹ ਸੋਚ ਪੈਦਾ ਹੋ ਜਾਵੇ, ਇੱਕ ਇਹ ਬਹੁਤ ਜ਼ਰੂਰੀ ਹੋ ਜਾਂਦਾ। ਦੂਸਰੀ ਚੀਜ਼ ਆ, ਤੁਸੀਂ ਕੋਈ ਮੂਵਮੈਂਟ ਚਲਾਉਣੀ, ਮੈਨੂੰ ਚੇਤਾ ਐਂਟੀ ਅਪਾਰਟਾਈਡ ਮੂਵਮੈਂਟ ਉਹ ਸਿਰਫ ਐਫਰੋ ਕੈਰੇਬੀਅਨਸ ਨੇ ਥੋੜ੍ਹਾ ਚਲਾਈ ਸੀ, ਆਮ ਲੋਕਾਂ ਨੇ, ਪਬਲਿਕ ਨੇ ਚਲਾਈ ਸੀ। ਤੇ ਇੱਕ ਗੋਲਡਨ ਟਰਾਇੰਗਲ ਹੁੰਦਾ ਭਾਈ, ਗੋਲਡਨ ਟਰਾਇੰਗਲ ਹੁੰਦਾ ਪੋਲੀਟਿਕਸ, ਮੀਡੀਆ ਤੇ ਪਬਲਿਕ। ਇਹ ਹਮੇਸ਼ਾ ਇਹਨਾਂ ਤਿੰਨਾਂ ਦੀ ਖੇਡ ਹੁੰਦੀ। ਜੇ ਤੁਸੀਂ ਪੋਲੀਟੀਸ਼ੀਅਨਸ ਨੂੰ ਇੰਪੈਕਟ ਕਰਨਾ, ਤੁਹਾਨੂੰ ਪਬਲਿਕ ਓਪੀਨੀਅਨ ਜਿੱਤਣਾ ਪੈਂਦਾ ਤੇ ਮੀਡੀਆ ਉਹਦੇ ਵਿੱਚ ਬਹੁਤ ਜ਼ਰੂਰੀ ਹੁੰਦਾ। ਤੇ ਜਦੋਂ ਆਪਾਂ ਗੇਮ ਇਹ ਸਿੱਖ ਗਏ, ਫਿਰ ਆਪਾਂ ਨੌਨ ਸਿੱਖਾਂ ਨੂੰ, ਪਬਲਿਕ ਨੂੰ ਮਗਰ ਲਾ ਲਈਏ। ਜਗਤਾਰ ਸਿੰਘ ਜੌਲ ਦਾ ਗੱਲ ਹੋਵੇ, 84 ਦੀ ਇਨਕੁਆਇਰੀ ਹੋਵੇ ਜੀ, ਵੱਖਰੇ ਵੱਖਰੇ ਟ੍ਰਾਂਸਨੈਸ਼ਨਲ ਓਪਰੇਸ਼ਨ ਹੋਈ ਹੈ, ਕਿਸਾਨ ਦਾ ਮੋਰਚਾ ਹੋਏ, ਇਹਨਾਂ ਨੂੰ ਤਕਲੀਫ ਹੋਵੇ, ਜੋ ਗ੍ਰੈਟਾ ਥਨਬਰਗ, ਨਹੀਂ ਤਾਂ ਕੋਈ ਐਕਟਰ ਹੋਵੇ, ਐਕਟਰੈਸ ਹੋਵੇ, ਕੋਈ ਸਿੰਗਰ ਹੋਵੇ, ਉਹਨਾਂ ਨੂੰ ਉਹਨਾਂ ਦੀਆਂ ਤਸਵੀਰਾਂ ਵੀ ਅੱਗ ਲਾਉਣ ਲੱਗ ਪਏ ਸੀ। ਉਹ ਗੱਲ ਫਿਰ ਆਮ ਪਬਲਿਕ ਵਿੱਚ ਚੱਲ ਜਾਂਦੀ ਹੈ, ਕਿੱਦਾਂ ਦੇ ਉੱਥੇ ਲੋਕ, ਕਿੱਦਾਂ ਦੀ ਸਰਕਾਰ ਆ, ਇੱਦਾਂ ਦੇ ਉਹ ਕੰਮ ਕਰਦੇ। ਤਾਂ ਮੈਨੂੰ ਲੱਗਦਾ ਵੀ ਜਿਹੜੇ ਕੰਮ ਗਲਤ ਉਹ ਕਰ ਰਿਹਾ, ਜਿਹਨੇ ਆਪਾਂ ਹਾਈਲਾਈਟ ਕਰ ਸਕਦੇ ਜਿੱਥੇ ਆਪਾਂ ਰਹਿ ਰਹੇ ਪੋਲੀਟੀਸ਼ਨਾਂ ਕੋ, ਇੱਥੇ ਦੀ ਮੀਡੀਆ ਕੋ, ਤਾਂ ਫਿਰ ਪਬਲਿਕ ਕੋ, ਮੈਨੂੰ ਲੱਗਦਾ ਉਹ ਪ੍ਰੈਸ਼ਰ ਇੱਦਾਂ ਬਿਲਡਅਪ ਹੋ ਜਾਂਦਾ ਜਿੱਥੇ ਫਿਰ ਕਹਿ ਲਓ ਆਪਾਂ ਨੂੰ ਆਪ ਨਹੀਂ ਪਤਾ ਲੱਗਦਾ ਹੁੰਦਾ ਵੀ ਮਹਾਰਾਜ ਨੇ ਕਿੱਦਾਂ ਕਿਰਪਾ ਕਰ ਦੇਣੀ, ਕਿਹ 'ਤੇ ਕਰ ਦੇਣੀ ਆ ਜੀ। ਬਹੁਤ ਕਹਾਣੀਆਂ ਮੈਂ ਤੁਹਾਨੂੰ ਦੱਸ ਸਕਦਾ ਜਿੱਥੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਪ੍ਰੋਫੈਸਰ ਭੁੱਲਰ ਦੀ ਗੱਲ ਹੋਏ ਵੀ ਜਰਮਨ ਅੰਬੈਸਡਰ ਨੇ ਕਿਹੜੀ ਗੱਲ ਕਰ ਜਾਣੀ ਆ, ਨਹੀਂ ਤਾਂ ਹੋਰ ਕਈ ਐਗਜ਼ਾਮਪਲ ਆ ਜਿਹਦੇ ਵਿੱਚ ਆਪਾਂ ਸੋਚਦੇ ਦੇਖੋ ਮਹਾਰਾਜ ਨੇ ਕੋਈ ਇੱਕ ਕਲਾ ਹੀ ਦਿਖਾ ਲਈ ਆ ਜੀ, ਤਾਂ ਹੀ ਆਪਣੀਆਂ ਪ੍ਰਾਪਤੀਆਂ ਹੁੰਦੀਆਂ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਦਵਿੰਦਰਜੀਤ ਸਿੰਘ ਜੀ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਮੈਂ ਉਮੀਦ ਕਰਦਾ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਤੁਹਾਨੂੰ ਅੱਜ ਦੀ ਇਹ ਵਿਚਾਰ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਆਪਣੀ ਫੀਡਬੈਕ ਸਾਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਫਿਰ ਸਾਡੇ ਫ਼ੋਨ ਨੰਬਰ ਰਾਹੀਂ ਜਾਂ ਈਮੇਲ ਰਾਹੀਂ ਤੁਸੀਂ ਸਾਡੇ ਤੱਕ ਪੁੱਜਦੀ ਕਰ ਸਕਦੇ ਹੋ। ਇਨ੍ਹਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।